वालेकुम नाज़रीन, टी टाइम में खुश आमदीद। बड़े दिनों बाद आपने टी टाइम देखा है, बड़े दिनों बाद आपने टी टाइम देखा है। वाह वाह। लो जी नाज़रीन, मेरे नाल काशिफ हसनी बास दानिश जरा अज थोड़ा जिहा मसरूफ सी, इस तो नहीं आया ना है जी, कुछ नहीं है कि जी बस लो जी रात 6:30 7 वजे 8 वजे 9 वजे ये घर जाता जे। इत्थों मैं तुहानूं सही दसा ए बंदा ठीक आ। अगले दिन शाम ਨੂੰ 4 ਵਜੇ ਆ ਕੇ ਕਹਿੰਦਾ ਉਸਤਾਦ ਜੀ ਮੈਂ ਸਵੇਰੇ 7 ਵਜੇ ਸੁੱਤਾ ਸੀ। ਤੂੰ ਸੌ ਭਾਵੇਂ 7 ਵਜੇ ਭਾਵੇਂ ਸੌ 5 ਵਜੇ ਭਾਵੇਂ ਸੌ ਰਾਤ ਨੂੰ, ਮੇਰੇ ਕੋਲ ਤੇ ਤੂੰ ਰਾਤ ਨੂੰ ਛੇਤੀ ਚਲਾ ਜਾਂਦਾ, ਤੂੰ ਸਾਰੀ ਰਾਤ ਜਾਗਦਾ ਰਹਿਣਾ, ਮੇਰਾ ਕਸੂਰ ਆ? ਨਹੀਂ ਤੇ ਮੈਂ ਕਦੋਂ ਲੇਟ ਆਇਆ ਹਾਂ ਉਸਤਾਦ ਜੀ, ਟਾਈਮ ਸਿਰ ਆਇਆ ਹਾਂ। ਨਹੀਂ ਟਾਈਮ ਸਿਰ ਆ ਕੇ ਤੇ ਤੂੰ 82 83 84 ਲੈਣੇ ਆ। ਨਹੀਂ ਉਹ ਉਸਤਾਦ ਜੀ ਹੁਣ ਹਿਚਕੀ ਤੇ ਮੈਨੂੰ ਕੋਈ ਇਹ ਹਿਚਕੀ ਆ ਕਿਹੜੀ ਹਿਚਕੀ ਇਹ ਕਿਹੜੀ ਹਿਚਕੀ ਹੁੰਦੀ? ਉਸਤਾਦ ਜੀ ਕੋਈ ਯਾਦ ਕਰੇ ਤੇ ਇੰਜ ਹੁੰਦਾ ਤੂੰ ਜਾਗਣਾ ਹੀ ਓਏ ਉਹ ਯਾਦ ਕਰੇ ਤੇ ਉਹ ਲੱਗੀ ਹੁੰਦੀ ਹੈ। ਹੈ ਉਸਤਾਦ ਜੀ ਇੰਜ ਕਰਕੇ ਯਾਰ ਆ ਕਿਹੜਾ ਕੋਈ ਯਾਦ ਕਰੇ ਤਾਂ ਲੱਗਾ ਤੈਨੂੰ ਮੰਜੀ ਯਾਦ ਕਰਨ ਦੇ ਦੱਸ। ਅੱਛਾ ਦੱਸ ਕੀ ਗੱਲ ਆ ਤੈਨੂੰ ਕੀ ਆ? ਸਾਡੀ ਕੁਛ ਵੀ ਨਹੀਂ। ਓਏ ਇਹ ਬੜਾ ਔਖਾ ਕੰਮ ਆ, ਇਹ ਜਿਹਨੂੰ ਹੋਵੇ ਨਾ ਓਏ ਹੋਏ ਹੋਏ ਇਹ ਅਕਸਰ ਬੰਦੇ ਨੂੰ ਹੋ ਜਾਂਦਾ। ਕੁਝ ਵੀ ਨਹੀਂ। ਉਹ ਨਹੀਂ ਮੈਂ ਬਚਦੇ ਨਹੀਂ ਵੇਖੇ ਜਿਨ੍ਹਾਂ ਨੂੰ ਕੁਝ ਨਹੀਂ ਹੁੰਦਾ। ਉਸਤਾਦ ਜੀ ਨਾ ਮਜ਼ਾਕ ਕਰਿਆ ਕਰੋ, ਕੁਛ ਉਹ ਬੰਦੇ ਦੀਆਂ ਟੈਨਸ਼ਨ। ਮਜ਼ਾਕ ਤੂੰ ਕਰਨ ਡਿਆ ਵਾ, ਮੈਂ ਕਦੋਂ ਆਹੋ। ਮਜ਼ਾਕ ਕਰਨ ਡਿਆ? ਪਰੇਸ਼ਾਨੀ ਉਹ ਈਮੇਲ ਗੈਰ ਦਾ ਮੂੰਹ ਬਣਾ ਕੇ ਬੈਠਾ ਤੂੰ, ਜਾਂ ਤੂੰ ਖੁਸ਼ ਬੈਠਾ ਹੋਵੇ ਤੇ ਤੁਹਾਨੂੰ ਪਤਾ ਲੱਗੇ ਵੀ ਕੁਝ ਨਹੀਂ। ਇਦਾਂ ਦਾ ਮੂੰਹ ਲੈ ਕੇ ਤੂੰ ਕਹਿੰਦਾ ਉਸਤਾਦ ਜੀ ਕੁਝ ਨਹੀਂ ਹੋਇਆ। ਕੀ ਆ ਉਸਤਾਦ ਜੀ ਸਾਰੀਆਂ ਪਰੇਸ਼ਾਨੀ ਉਹੀ ਰੌਲਾ ਤੇ ਨਹੀਂ, ਕੰਧ ਵਾਲਾ ਛੱਤ ਵਾਲਾ ਨਹੀਂ ਭਰਾਵਾ, ਉਹ ਮੁੱਕ ਗਿਆ। ਉਹ ਮਸਲਾ ਮੁੱਕ ਗਿਆ। ਹੁਣ ਕੀ ਆ? ਉਸਤਾਦ ਜੀ ਤੁਹਾਨੂੰ ਘਰੇਲੂ ਮਸਲਿਆਂ ਦਾ ਪਤਾ ਕਿਹੋ ਜਿਹੇ ਹੁੰਦੇ ਨੇ? ਉਹ ਮੈਂ ਕਦੀ ਖਾਦੇ ਨਹੀਂ, ਮੇਰੇ ਇੱਕ ਦੋ ਵਾਰੀ ਪੱਕੇ ਘਰ, ਲੇਕਿਨ ਉਹ ਨਾ ਉਹਨੇ ਉਹ ਸਹੀ ਨਹੀਂ ਪਕਾਉਣੇ ਦਿੰਦੇ, ਮੇਰੇ ਘਰਦਿਆਂ ਨਹੀਂ ਸੀ। ਉਹ ਸਾਦੀ ਮੇਰੀ ਨਾਨੀ ਪਕਾਉਂਦੀ ਹੁੰਦੀ ਸੀ ਘਰੇਲੂ ਮਸਲੇ। ਘਰੇਲੂ ਮਸਲਿਆਂ 'ਚ ਇੱਕ ਛੋਟਾ ਗੋਸ਼ਤ ਪਾਇਆ, ਓਏ ਹੋਏ ਕਸਮ ਹੈ ਧਾਗਾ ਵਲ ਕੇ ਉੱਤੇ ਉਸਤਾਦ ਜੀ ਘਰੇਲੂ ਮਸਲੇ ਉਹ ਘਰੇਲੂ ਮਸਲੇ ਉਸਤਾਦ ਜੀ ਤੁਸੀਂ ਘਰੇਲੂ ਮਸਲੇ ਤੁਸੀਂ ਉਹ ਜਿਹੜੀ ਉਹ ਚਪਾਤੀ ਨਹੀਂ ਹੁੰਦੀ ਉਹਦੇ ਨਾਲ ਖਾਓ ਕਿਤੇ ਓਏ ਹੋਏ ਇਹੋ ਜਿਹੇ ਘਰੇਲੂ ਮਸਲੇ ਨਹੀਂ ਤੁਸੀਂ ਖਾਦੇ। ਘਰੇਲੂ ਮਸਲੇ ਹੋਣ ਨਾਲ ਚੌਂਸਾ ਅੰਬ ਕੱਚੀ ਲੱਸੀ। ਓਏ ਹੋਏ ਨਾਲ ਪੁਦੀਨੇ ਦੀ ਚਟਨੀ ਹੋਏ ਬਣੀ। ਆਹੋ ਚੱਲ ਚੱਲ। ਕਿਤੇ ਗੰਦੇ ਸਰਾਣੇ ਵਰਗੀ ਸ਼ਕਲ ਆ ਤੇਰੀ, ਤੈਨੂੰ ਜੁਗਤਾਂ ਹੁੰਦੀਆਂ ਵਾ ਇੱਥੇ। ਉਸਤਾਦ ਜੀ ਇੱਕ ਪਰੇਸ਼ਾਨੀ ਲੈ ਕੇ ਵੀ ਉਹ ਤਾਂ ਤੂੰ ਦੱਸ ਦੇ ਕੀ ਆ, ਦੱਸ ਸਾਨੂੰ। ਉਸਤਾਦ ਜੀ ਪਰੇਸ਼ਾਨੀ ਆ ਮੇਰੇ ਘਰ ਦੀ ਜਿਹੜੀ ਹੈ ਨਾ, ਉਹਨੇ ਮੈਨੂੰ ਸਤਾਇਆ ਹੋਇਆ ਵਾ। ਉਸਤਾਦ ਜੀ ਮੈਂ ਤੇਰੇ ਬੋਲਣਾ। ਘਰ ਦੀ ਤੇਰੀ ਯਾਨੀ ਭਾਬੀ ਸਾਡੀ ਨੇ, ਹਾਂਜੀ ਤੇ ਹੋਰ ਕੀ, ਭੈਣ ਸਾਡੀ ਨੇ ਤੈਨੂੰ ਸਤਾਇਆ ਵਾ। ਆ ਤੇ ਹੋਰ ਉਸਤਾਦ ਜੀ ਕੀ ਕਹਿੰਦੀ ਉਹ ਤਾਂ ਵਿਚਾਰੀ ਚੰਗੀ ਬੜੀ ਆ। ਉਸਤਾਦ ਜੀ ਤੁਹਾਨੂੰ ਕਿੱਦਾਂ ਪਤਾ? ਮੈਂ ਉਹਨੂੰ ਮਿਲਿਆ ਨਹੀਂ ਇੱਕ ਦੋ ਹਰ ਈਦ ਤੇ, ਜਦੋਂ ਤੁਸੀਂ ਮੇਰੇ ਘਰ ਆਪਾਂ ਦਾਵਤ ਕਰੀ ਦੀ ਮਿਲਦਾ ਹੀ ਆ ਮੈਂ। ਜਿੰਨਾ ਦੁਖੀ ਤੂੰ ਉਹਨੂੰ ਰੱਖਿਆ ਵਾ ਤੂੰ ਬਸ ਕਰ ਦਿਓ, ਬਸ ਨਾ ਕਰ ਮਾਫੀ ਯਾਰ। ਦਿਓ ਤੁਸੀਂ। ਤੂੰ ਬਹੁਤ ਸੁਖੀ ਰੱਖਿਆ। ਤੇਰੀ ਬੁੱਢੀ ਨੇ ਸਲੇਟ ਪਾਈ, ਗਲ ਚ ਉੱਤੇ ਲਿਖਿਆ ਫੈਸਲ ਸਭ ਸੇ ਅੱਛਾ ਹਸਬੈਂਡ ਹੋ ਤੋ ਐਸਾ, ਹੈ ਨਾ ਉਸਤਾਦ ਜੀ ਤੇਰੀ ਬੁੱਢੀ ਮੈਂ ਜਾਣਦਾ ਤੈਨੂੰ ਵੀ, ਅੱਲਾ ਮਾਫੀ ਦੇਵੇ। ਇੰਨਾ ਦੁਖੀ ਰੱਖਿਆ ਨਾ ਇਸ ਬੰਦੇ ਨੇ, ਕਦੇ ਫੋਨ ਤੇ ਉਹਦੇ ਕੋਲ ਦਾਸਤਾਨ ਤੇ ਸੁਣੋ ਤੁਸੀਂ। ਹਲੋ ਹਾਂ ਕਿਹੜੇ ਫੋਨ ਤੇ ਦਾਸਤਾਨ? ਤੂੰ ਯਾਰ ਸਿੱਧੀ ਤਰ੍ਹਾਂ ਦੱਸ ਨਾ, ਫਿਰ ਇਹਦਾ ਮਜ਼ਾਕ ਤੇਰੇ ਨਾਲ ਹੋਣਾ ਹੀ ਆ। ਤੂੰ ਚੁੱਪ ਕੀਤਾ, ਅਸੀਂ ਤੇ ਫਿਰ ਅੰਦਾਜ਼ੇ ਲਾਉਣੇ। ਦੱਸ ਕੀ ਗੱਲ ਹੋਈ? ਉਸਤਾਦ ਜੀ ਮੈਂ ਉਹਨੂੰ ਘਰ ਜਾ ਕੇ ਆਪਣੀ ਭੈਣ ਨੂੰ ਸਮਝਾਵਾਂਗਾ ਕਿ ਵੀ ਤੇਰਾ ਮਦਾਜੀ ਖੁਦਾ ਵਾ, ਮਜਾਜ਼ੀ ਖੁਦਾ ਵਾ। ਆਹੋ ਤੂੰ ਕਿਉਂ ਮਾਰਦੀ ਹੱਥ ਚੁੱਕਦੀ ਹੈ? ਮੈਨੂੰ ਪਤਾ ਲੱਗ ਗਿਆ। ਉਸਤਾਦ ਜੀ ਨਹੀਂ, ਹਾਂ ਉਸਤਾਦ ਜੀ ਗੱਲ ਇਹ ਵਾ ਕਿ ਇੱਕ ਅਦਬ ਦਾ ਇਹਤਰਾਮ ਦਾ ਤਕਾਜ਼ਾ ਹੁੰਦਾ ਮੀਆਂ ਬੀਵੀ ਦੇ ਦਰਮਿਆਨ। ਬਿਲਕੁਲ ਹੁੰਦਾ। ਉਸਤਾਦ ਜੀ ਜਿਹੜੀ ਔਰਤ ਅੱਗੋਂ ਜ਼ੁਬਾਨ ਦਰਾਜ਼ੀ ਕਰੇ ਉਹਦੇ ਨਾਲ ਕੀ ਕਰਨਾ ਚਾਹੀਦਾ ਮੈਨੂੰ ਦੱਸੋ। ਆਹੀ ਮੈਂ ਕਹਿਣ ਲੱਗਾ ਸੀ, ਆਹੀ ਫਿਰ ਇਹ ਭਾਈਜਾਨ ਜਿੰਨੀਆਂ ਮੇਰੀਆਂ ਮਾਵਾਂ ਭੈਣਾਂ ਬੀਬੀਆਂ ਧੀਆਂ ਭਰਜਾਈਆਂ ਨੋਵਾਂ ਸੁਣ ਰਹੀਆਂ ਨੇ ਨਾ ਭਾਈ, ਮੈਂ ਤੁਹਾਨੂੰ ਨੁਸਖਾ ਦੱਸਦਾ ਵਾਂ। ਬੰਦੇ ਦੇ ਦਿਲ ਤੇ, ਬੰਦੇ ਦੇ ਪੈਸੇ ਤੇ, ਬੰਦੇ ਦੀ ਜੇਬ ਤੇ, ਬੰਦੇ ਦੇ ਦਿਮਾਗ ਤੇ ਹਕੂਮਤ ਕਰਨ ਦਾ ਤਰੀਕਾ ਤੁਹਾਨੂੰ ਮੈਂ ਦੱਸਦਾ। ਸਿਰਫ 3 ਤੋਂ 4 ਮਿੰਟ ਗੁੱਸਾ ਬੰਦਾ ਕਰਦਾ, ਮਤਲਬ ਬੰਦਾ ਗੁੱਸੇ ਨਾਲ ਬੋਲਿਆ ਨਾ, ਚੁੱਪ ਕਰ ਜਾਓ। ਲੈ ਵੀ ਤੁਸੀਂ ਅਜ਼ਮਾ ਕੇ ਦੇਖ ਲੈਣਾ, ਤੁਸੀਂ ਚੁੱਪ ਕਰ ਜਾਓ, ਤੁਸੀਂ ਹਰ ਗੱਲ ਸੁਣੀ ਜੋ। ਠੀਕ 5-7 ਮਿੰਟ ਬਾਅਦ ਉਹ ਬੰਦਾ ਆਪੀ ਗੁੱਸੇ ਨਾਲ ਠੰਡਾ ਹੋ ਗਿਆ, ਤੁਹਾਡੇ ਕੋਲ ਉਲਟਾ ਕੇ ਕਹੇਗਾ ਅੱਛਾ ਬੇਗਮ, ਅੱਛਾ ਸੌਰੀ ਮੈਂ ਗੁੱਸੇ 'ਚ ਬੋਲ ਪਿਆ, ਮੈਨੂੰ ਪਤਾ ਨਹੀਂ ਸੀ ਲੱਗਾ, ਚੱਲ ਮਾਫ ਕਰ ਦੇ, ਕੋਈ ਗੱਲ ਨਹੀਂ। ਤੇ ਉਸ ਤੋਂ ਬਾਅਦ ਜਦੋਂ ਇਸ ਕੰਡੀਸ਼ਨ 'ਚ ਬੰਦਾ ਆ ਜੇ ਤੇ ਉਦੋਂ ਨੂੰ ਕਹੋ ਨਹੀਂ ਤੁਸੀਂ ਚਲੋ ਕੋਈ ਗੱਲ ਨਹੀਂ। ਤੇ ਉਹ ਫਿਰ ਚੂੜੀਆਂ ਦਾ ਤੁਸੀਂ ਜਿਹੜਾ ਕਿਹਾ ਸੀ, ਇੱਥੇ ਤੁਸੀਂ ਆਪਣੀ ਗੇਮ ਪਾਉਣੀ। ਉਸ ਟਾਈਮ ਹੁਣ ਲੋਹਾ ਗਰਮ ਹੋਇਆ ਹੁੰਦਾ। ਹੁਣ ਤੁਸੀਂ ਕੀ ਚਾਹੀਦਾ ਤੁਹਾਨੂੰ, ਉੱਥੇ ਘੁਮਾ ਕੇ ਗੱਲ ਕਿੱਦਾਂ ਲਿਆਉਣੀ ਕਿ ਇੱਕ ਮਿਸਾਲ ਆ, ਤੁਹਾਨੂੰ ਸੂਟ ਚਾਹੀਦੇ ਨੇ, ਕੋਈ ਈਦਾਰੀ ਸੂਟ, ਠੀਕ ਆ। ਤੁਸੀਂ ਕਹਿਣਾ ਠੀਕ ਆ, ਤੁਸੀਂ ਤਾਂ ਗੁੱਸਾ ਕਰ ਲੈਂਦੇ ਭਾਈ, ਤੁਸੀਂ ਤਾਂ ਗੁੱਸਾ ਕਰ ਲੈਣਾ, ਅਸੀਂ ਤੁਹਾਨੂੰ ਇਹ ਵੀ ਨਹੀਂ ਕਹਿ ਸਕਦੇ ਮੈਨੂੰ ਸੂਟ ਲੈ ਕੇ ਦਿਓ। ਨਹੀਂ ਤੂੰ ਕਹਿ ਬੇਗਮ ਕਿਹੜੀ ਗੱਲ ਆ, ਕਹਿ ਤੇ ਫਿਰ ਲੈ ਕੇ ਦਿਓ, ਸਵੇਰੇ ਲੈ ਦੇਣੇ ਤੈਨੂੰ। ਤੇ ਜਦੋਂ ਤੂੰ ਬੋਲਣਾ ਬੰਦੇ ਨੇ ਤੇ ਤੁਸੀਂ ਅੱਗੋਂ ਬੋਲਣਾ ਹਲਾ ਲਾਲਾ। ਹਾਂ ਬਈ ਹਮੇਸ਼ਾ ਉਸ ਘਰ ਦੇ ਵਿੱਚ ਬਰਬਾਦੀ ਹੁੰਦੀ ਜਿਹੜੀ ਔਰਤ ਨੂੰ ਅੱਗੋਂ ਦਲੀਲ ਦੇਣ ਦੀ ਆਦਤ ਹੁੰਦੀ ਨਾ, ਗੱਲ ਦੀ ਦਲੀਲ ਦੇਣ ਦੀ,
ਉਹ ਘਰ 'ਚ ਮੈਂ ਕਦੀ ਸਕੂਨ ਨਹੀਂ ਵੇਖਿਆ। ਮੇਰੀਆਂ ਆ ਲਿਖ ਲਓ, ਜਿਸ ਔਰਤ ਨੂੰ ਖਾਵੰਦ ਨਾਲ ਬਹਿਸ ਕਰਦਿਆਂ ਦਲੀਲ ਦੇਣ ਦੀ ਆਦਤ ਹੁੰਦੀ, ਦਲੀਲ ਯਾਨੀ ਕਿ ਉਹਦੀ ਗੱਲ ਨੂੰ ਥੱਲੇ ਪਾ ਕੇ ਉਹਨੂੰ ਕਹਿਣਾ ਆਪਣੀ ਗੱਲ, ਮੇਰੀ ਮੈਂ ਗੱਲ ਸਹੀ ਆ, ਗੱਲ ਬਣਦੀ ਨਹੀਂ, ਮੈਂ ਜਿਹੜੀ ਕਹਿ ਰਹੀ ਉਹ ਸਮਝੋ, ਤੁਸੀਂ ਇਹਨੂੰ ਕਰੋ, ਤੁਸੀਂ ਇਹ ਗੱਲ ਗਲਤ ਕਰ। ਉਸ ਘਰ 'ਚ ਕਦੀ ਸਕੂਨ ਨਹੀਂ ਹੋਇਆ। ਉਸ ਘਰ 'ਚ ਚੀਕਾ ਹੀ ਰਹਿੰਦਾ ਵਾ। ਆ ਪਹਿਲਾ ਇੱਕ ਲਫ਼ਜ਼ ਮੈਂ ਐਡਿਟ ਕਰਤਾ ਵਾ, ਉਧਰ ਵੇਖ ਲਾ, ਉਧਰ ਵੇਖ ਲਾ, ਅੱਲਾ ਮਾਫੀ, ਵੇਖ ਉਹਦਾ ਮੂੰਹ। ਤੁਸੀਂ ਝੂਠ ਬੋਲ ਰਹੇ ਹੋ। 4-5 ਮਿੰਟ ਗੁੱਸਾ, ਹਾਂ ਉਹ ਬੰਦਾ ਕਿੰਨੀ ਕੁ ਦੇਰ ਗੁੱਸਾ ਕਰ ਲੂਗਾ। ਉਸਤਾਦ ਜੀ ਮੈਂ ਅੱਧਾ ਘੰਟਾ ਚੁੱਪ ਰਹਿ ਕੇ ਵੇਖਿਆ ਜੀ, ਉਹ ਬੋਲਦੀ ਰਹਿੰਦੀ। ਨਹੀਂ ਯਾਰ ਨਹੀਂ ਨਹੀਂ ਭਾਬੀ, ਇਹ ਜ਼ਿਆਦਤੀ ਆ ਮੇਰੀ ਭੈਣ ਤੋਂ ਜ਼ਿਆਦਤੀ ਕਰਦੀ। ਪਤਾ ਕੀ ਗੱਲ ਆ, ਉਹ ਜਦੋਂ 10 ਮਿੰਟ 5 ਮਿੰਟ ਬਹੁਤ ਹੁੰਦਾ ਸਬਰ ਮਰਦ ਦਾ, ਠੀਕ ਹੈ ਨਾ, ਉਹ ਇੰਨੀ ਵੀ ਨਹੀਂ ਅਗਲੇ ਦੀ ਗੈਰਤ ਮਰੀ ਸਮਝ ਲਈਦੀ। ਠੀਕ ਆ, ਮੰਨਿਆ ਮਰੀ ਆ, ਥੋੜੀ ਜਿਹੀ ਹੈ ਰੌਲਾ ਵਿੱਚ ਕਿ 10-15 ਮਿੰਟ ਅਗਲਾ ਕਰ ਲਵੇ, ਉਹ ਤੂੰ ਸਮਝ ਲਿਆ ਵੀ ਟੋਟਲ ਹੀ ਮਰ ਗਈ ਆ, ਕਫਨ ਪੈ ਗਿਆ ਉਹਦੀ ਗੈਰਤ ਨੂੰ, ਉਹਦੀ ਗੈਰਤ ਕਬਰ 'ਚ ਹੀ ਦੱਬੀ ਗਈ ਆ। ਵੀ ਅੱਧਾ ਘੰਟਾ ਤੂੰ ਬੋਲੇ ਤੇ ਮੇਰਾ ਭਰਾ ਤੈਨੂੰ ਕੁਛ ਨਾ ਕਵੇ, ਜ਼ਿਆਦਤੀ। 5 ਤੋਂ 10 ਮਿੰਟ ਬਸ ਮੈਂ ਤੈਨੂੰ ਇਜਾਜ਼ਤ ਦਿਆਂਗਾ, ਕਿਉਂਕਿ ਜਿੰਨੀ ਕੁ ਮਰੀ ਨਾ ਉਸ ਹਿਸਾਬ ਨਾਲ ਬੋਲ। ਉਸਤਾਦ ਜੀ ਤੁਸੀਂ ਚਲੋ ਸਾਰਿਆਂ ਦੇ ਹੱਲ ਕੱਢ ਦਿਓ, ਤੁਸੀਂ ਇਹ ਹੱਲ ਕੱਢੋ ਹਾਂ ਕਿ ਔਰਤ ਨੂੰ ਦਲੀਲਾਂ ਦੇਣ ਦੀ ਆਦਤ ਇਹ ਕਿੱਦਾਂ ਹਟਾਈ ਜਾ ਸਕਦੀ, ਮਰਦ ਜਦੋਂ ਕੋਪ ਕਰ ਸਕਦਾ। ਇਹ ਨੇਚਰ ਆ ਕਾਸ਼ਿਫ ਸਾਹਿਬ ਜੀ, ਤੁਹਾਡੀ nature ਸ਼ਾਦੀ ਹੋਈ ਹੈ? ਜੀ ਨਿਕਾਹ ਹੋਇਆ ਮੇਰਾ ਅਲਹਮਦੁਲਿਲਾ। ਨਿਕਾਹ ਹੋਇਆ ਤੇ ਕਬਜ਼ਾ ਨਹੀਂ ਮਿਲਿਆ? ਨਹੀਂ। ਓਕੇ। ਇਹ ਇਹਨਾਂ ਦਾ ਨਿਕਾਹ ਹੋਇਆ, ਇਹਨਾਂ ਦੀ ਬੀਵੀ ਨੇ ਕਿਹਾ ਸੀ ਤੁਹਾਨੂੰ ਖਾਣ 'ਚ ਕੀ ਪਸੰਦ ਆ? ਇਹ ਕਹਿੰਦੇ ਲੇਜ਼। ਲੇਜ਼? ਹਾਂਜੀ ਲੇਜ਼। ਉਹ ਕਹਿੰਦੀ ਭਿੰਡੀਆਂ ਦੀ। ਕਿਹਦੀ? ਭਿੰਡੀਆਂ ਦੀ ਲੇਜ਼। ਉਹ ਲੇਜ਼, ਉਹ ਲੇਜ਼ ਨਹੀਂ ਮਰੇ, ਲੇਜ਼। ਅੱਛਾ ਸੱਚ ਆ ਵੀ ਬੈਠਾ ਸੀ, ਉਹਦਾ ਮੈਨੂੰ ਯਾਦ ਨਹੀਂ ਲੱਗਾ। ਲੈ ਮੇਰਾ ਪੁੱਤਰ। ਤੁਸੀਂ ਇੱਧਰ ਮਸ਼ਹੂਰ ਅੱਛਾ ਮੇਰਾ ਸੱਜੇ ਪਾਸੇ ਧਿਆਨ ਹੀ ਨਹੀਂ, ਮਾਸ਼ਾਅੱਲਾ। ਨਹੀਂ ਮੈਂ ਅਸਲ 'ਚ ਨਾ ਪਤਾ ਕੀ, ਤੂੰ ਕੁਝ ਕਹੇ ਦੱਸ। ਮੈਂ ਇਹਨਾਂ ਨੂੰ ਕਹਿਣਾ ਭੈਣ ਹਾਫ ਲੀਟਰ ਗਾਰਾ ਹੁੰਦਾ ਵਾ। ਹਾਫ ਲੀਟਰ ਗਾਰਾ ਹੁੰਦਾ। ਕਰੋ ਅੱਛਾ ਤੇਰਾ ਵਿਆਹ ਹੋਇਆ? ਹੁਣ ਟਰਾਈਆਂ ਹੋ ਰਹੀਆਂ ਵਿੱਚ ਸ਼ਾਦੀ। ਟਰਾਈਆਂ ਤੋਂ ਬੜਾ ਰਿਸ਼ਤਾ ਦੇਖਿਆ ਜਾ ਹਾਂਜੀ, ਰਿਹਾ। ਦੇਖਿਆ ਜੀ। ਤੇ ਉਹ ਕੀ ਕਹਿੰਦੇ ਨੇ ਜਦੋਂ ਰਿਸ਼ਤਾ ਵੇਖਣ ਆਉਂਦੇ ਨੇ ਤੇ ਕੀ ਮਨਾ ਕਰ ਦਿੰਦੇ ਹਰ ਵਾਰੀ। 2-3 ਵਿਚੋਲੇ ਆਏ ਆ। ਹਾਂ। ਆਏ ਤੇ ਬੜੇ ਰਿਲੈਕਸ ਹੋ ਕੇ ਗਏ, ਸ਼ੂਟਰ ਹੀ ਆ, ਨਕਲ ਹੀ ਨਹੀਂ ਆਏ। ਮੇਰਾ ਵੱਡਾ ਭਰਾ ਲੱਭਦਾ ਰਿਹਾ 1 to 5 ਤੇ। ਵਿਚੋਲਾ ਮਹੱਲਾ ਹੀ ਛੱਡ ਗਿਆ। ਵਿਚੋਲੇ ਨੇ ਕਿਹਾ ਜੇ ਮੈਂ ਇਹਨਾਂ ਦਾ ਰਿਸ਼ਤੇ ਕਰਾਉਣੇ ਲੱਖ ਲੜ ਮੇਰੀ ਬਰੋਕਰੀ ਦੀ। ਉਸਤਾਦ ਜੀ ਵਿਚੋਲਾ ਕੀ ਹੁੰਦਾ ਹੈ ਵਿਚੋਲਾ? ਮਿੱਠਾ ਚਿੱਟਾ ਵਿਚੋਲਾ ਪਾਸੀ ਵੇ ਦਰਜੀ। ਵਿਚੋਲਾ ਕਹਿੰਦੇ ਨੇ ਜਿਹੜਾ ਦਰਮਿਆਨ ਚ ਬੰਦਾ ਹੁੰਦਾ, ਜਿਹੜਾ ਰਿਸ਼ਤਾ ਕਰਾਉਂਦਾ ਦੋਵਾਂ ਨੂੰ। ਕੁੜੀ ਵਾਲਿਆਂ ਅੱਗੇ ਵੀ ਝੂਠ ਬੋਲਦਾ, ਮੁੰਡੇ ਵਾਲਿਆਂ ਅੱਗੇ ਵੀ ਝੂਠ ਬੋਲਦਾ। ਉਹਨਾਂ ਨੂੰ ਕੁੜੀ ਨੂੰ ਰਾਜਕੁਮਾਰੀ ਕਰ ਦਿੰਦਾ ਵਾ ਮੁੰਡੇ ਵਾਲਿਆਂ ਅੱਗੇ, ਤੇ ਕੁੜੀ ਵਾਲੇ ਅੱਗੇ ਮੁੰਡੇ ਨੂੰ ਸੰਤੋਸ਼ ਕੁਮਾਰ ਸਾਬਤ ਕਰ ਦਿੰਦਾ। ਤੇ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਠੀਕ 3 ਮਹੀਨੇ ਬਾਅਦ ਨੰਬਰ ਬਲੌਕ ਤੇ ਲਾ ਦਿੰਦਾ ਦੋਵਾਂ ਪਾਰਟੀਆਂ। ਬਾਅਦ ਚ ਮਿਲੇ ਹੀ ਨਾ। ਮਿਲਦਾ ਨਹੀਂ ਬਾਅਦ। ਅੱਛਾ ਫਿਰ ਜਿੰਨੀ ਗਾਲ ਵਿਚੋਲੇ ਨੂੰ ਪੈਂਦੀ ਹੈ ਇਹ ਨਹੀਂ ਤਾਂ ਬਹੁਤ ਹੀ ਇਹ ਕਿਹੜੇ ਇਹ ਵਿਚੋਲੇ ਦਾ ਬੇੜਾ ਕਰਕ ਹੋਇਆ? ਅੱਛਾ ਕਸੂਰ ਬੁੱਢੀ ਦਾ ਵਾ, ਬੇੜਾ ਕਰਕ ਵਿਚੋਲੇ ਦਾ ਹੋਇਆ। ਖਰਚਾ ਬੰਦਾ ਨਹੀਂ ਦੇ ਰਿਹਾ, ਬੇੜਾ ਕਰਕ ਵਿਚੋਲੇ ਦਾ ਹੋਇਆ। ਉਹ ਵਿਚੋਲੇ ਜਿਹੜੇ ਵਿਚਾਰੇ ਨਹੀਂ, ਉਹ ਹਾਵਾਂ ਪੈਂਦੀਆਂ ਰਹਿੰਦੀਆਂ ਉਹਨਾਂ ਨੂੰ। ਅੱਛਾ ਵਿਚੋਲੇ ਦੀ ਮੈਂ ਤੁਹਾਨੂੰ ਦੱਸਦਾ 2-3 ਐਕਸਪੀਰੀਅੰਸ ਹੋਏ ਉਹਨਾਂ ਦੀ, ਜਿਹੜੀ ਮੇਨ ਲੈਣਾ ਹੁੰਦੀਆਂ ਨੇ। ਦੇਖੋ ਅਸੀਂ ਇਸ ਧੀ ਦਾ ਅਗਰ ਮੈਂ ਬੁਰਾ ਸੋਚਾਂਗਾ ਨਾ ਤੇ ਮੇਰੀ ਆਪਣੀ ਵੀ ਧੀ ਹੈ, ਠੀਕ ਆ। ਅੱਛਾ ਮੈਂ ਇਹਨਾਂ ਨੂੰ ਆ ਤੀਸਰੀ ਚੌਥੀ ਵਾਰੀ ਆਇਆ ਇਹਨਾਂ ਦੇ ਘਰ, ਯਕੀਨ ਕਰੋ ਆ ਤੀਸਰੀ ਵਾਰੀ ਆਇਆ, ਮੈਨੂੰ ਲੱਗਣ ਹੀ ਨਹੀਂ ਦਿਆ ਕਿ ਮੈਂ ਤੀਸਰੀ ਵਾਰੀ, ਮੈਨੂੰ ਇੰਝ ਲੱਗਦਾ ਮੇਰੀ ਆਪਣੀ ਧੀ ਆ। ਇਹ ਹੁਣ ਮੁੰਡੇ ਵਾਲਿਆਂ ਨੂੰ ਕਹਿ ਰਹੇ ਆ ਇਮੋਸ਼ਨਲ ਉਹ ਜੈਨੂਇਨ ਗੱਲ ਆ ਕਿ ਮੈਂ ਕੀ ਲੈਣਾ ਤੁਹਾਡੇ ਕੋਲ, 5000 ਤੁਸੀਂ ਦੇ ਦੋਗੇ, 5-7-10 ਤੁਸੀਂ ਦੇ ਦੋਗੇ, ਮੈਂ 10-15-20 ਹਜ਼ਾਰ ਵਾਸਤੇ ਗਲਤ ਰਿਸ਼ਤਾ, ਗਲਤ ਮੁੰਡਾ ਜਾਂ ਗਲਤ ਕੋਈ ਹਿਸਾਬ ਕਰਾ ਦਿਆਂ, ਲੱਖ ਮੈਂ ਮਰ ਕੇ ਕੀ ਮੋਹ ਹੋਣਾ ਰੱਬ ਨੂੰ। ਇਹ ਇਮੋਸ਼ਨਲ ਕਰਕੇ ਉਹ ਕਹਿੰਦੇ ਵਿਚੋਲਾ ਕੀ ਬਾਤ ਹੈ। ਅੱਛਾ ਜੀ ਇਹ ਤੇ ਹੋ ਗਿਆ ਜੀ, ਮਤਲਬ ਜਿਹੜਾ ਅਸੀਂ ਤਾਰੀਫ ਕੀਤੀ ਆ ਮੁੰਡੇ ਵਾਲੇ ਆ ਗਏ ਕੁੜੀ ਦੀ। ਸਹੀ ਹੈ। ਹੁਣ ਕੁੜੀ ਵਾਲਿਆਂ ਨੂੰ ਵੀ ਉਹੀ ਗੱਲਾਂ ਕਰਨੀਆਂ ਨੇ, ਕੀ ਕਰਨਾ ਕੁੜੀਆਂ। ਤੁਸੀਂ ਮਾਸ਼ਾਅੱਲਾ ਜੀ ਬੱਚੀ ਦੇ ਕੀ ਲੱਗਦੇ ਹੋ? ਮੈਂ ਜੋ ਧੀ ਧਿਆਣੀ ਦਾ ਪਿਓ ਹਾਂ ਜੀ। ਤੁਸੀਂ ਫਾਦਰ ਹੋ? ਮਾਸ਼ਾਅੱਲਾ ਮਾਸ਼ ਕਿਸਮਤ ਵਾਲੋ ਰਹਿਮਤ। ਇਹ ਕੌਣ ਨੇ? ਇਹ ਉਹਨਾਂ ਦੇ ਬੱਚੀ ਦੇ ਕੀ ਲੱਗਦੇ ਨੇ? ਇਹ ਮੇਰਾ ਪੁੱਤਰ ਆ ਜੀ, ਬੱਚੀ ਦਾ ਭਰਾ ਵਾ। ਅੱਛਾ ਬੱਚੀ ਦਾ ਭਰਾ। ਉਹ ਜਿਹੜਾ ਮੁੰਡਾ ਜਿਹਦੇ ਨਾਲ ਬੱਚੀ ਵੇਚ ਜਾਨੀ ਉਹਦਾ ਸਾਲਾ ਨੇ, ਸਾਲਾ ਹੈ। ਤੂੰ ਰਿਸ਼ਤਾ ਹੀ ਕੋਈ ਹੋਰ ਦੱਸ ਦੇ, ਮੈਂ ਚਪੇੜ ਤੇਰੇ ਮੂੰਹ ਤੇ ਮਾਰਾਂ। ਮਾਮਾ ਕਹਿ ਲੈ, ਚਾਚਾ ਕਹਿ ਲੈ, ਕਜ਼ਨ ਕਹਿ ਲੈ, ਉਹਨਾਂ ਨੂੰ ਤੇ ਗੱਲ ਲੱਭਣੀ ਚਾਹੀਦੀ ਯਾਰ ਹੈ। ਫੈਸਲ ਸਾਹਿਬ ਤੇ ਸਾਲਾ ਕੀ ਕੋਈ ਗਾਲ ਆ? ਉਸਤਾਦ ਜੀ ਜਾਣਦੇ ਹੋ ਕੁਛ ਨੂੰ, ਸਾਲਾ ਗਾਲ ਆ? ਬਣਾ ਲਓ। ਯਾਰ ਇੱਕ ਤੇ ਆ ਨਾਜ਼ਰੀਨ ਬੜੀ ਗੱਲ ਆ, ਸਾਲਾ ਕਹਿਣਾ ਗਾਲ ਆ? ਚਲੋ ਮੈਂ ਕੁੜੀ ਦਾ ਪਿਓ ਆ ਭਰਾ ਵਾ, ਇਹਨੂੰ ਸਾਲਾ ਕਹਿ ਲਓ। ਤੇ ਬਹੁਤ ਪੈਂਦੀ ਹੁਣ ਮੈਂ ਕੋਣੀ ਮਾਰਨੀ ਸਾਲਾ ਆਪਾਂ ਨਾਲ। ਯਾਰ ਮੇਰੀ ਗੱਲ ਸੁਣੋ, ਪਹਿਲੇ ਮੈਨੂੰ ਇਹ ਫੈਸਲਾ ਕਰੋ ਵੀ ਜਿਹੜਾ ਮੁੰਡਾ ਤੁਹਾਡੇ ਵੱਲ ਵਿਆਹ ਜਾਣਾ ਉਹਦਾ ਸਾਲਾ ਕੌਣ ਆ, ਤੇ ਮੇਰਾ ਕੀ ਕਰਨਾ ਮੇਰੇ ਪੈਸਿਆਂ ਦਾ? ਬੱਲੇ ਬੱਲੇ ਮੇਰੇ ਪੈਸਿਆਂ ਦਾ ਕੀ ਕਰਨਾ? ਯਾਨੀ ਕਿ ਪਿਓ ਕੌਣ ਆ ਤੇ ਸਾਲਾ? ਪਹਿਲੇ ਇਹ ਤੇ ਦੱਸੋ ਨਾ। ਉਸਤਾਦ ਜੀ ਮੈਂ ਇਸ ਰਿਸ਼ਤੇ 'ਚ ਹੈ ਹੀ ਨਹੀਂ। ਆ ਪਿਓ ਹੈ ਤੇ ਆ ਭਰਾ ਹੈ, ਮੈਂ ਹੈ ਹੀ ਨਹੀਂ। ਅਸੀਂ ਮਹੱਲੇਦਾਰ ਆ। ਅਸੀਂ ਗੈਰ ਕੌਣ ਆ ਬੰਦਾ ਤੂੰ? ਮਹੱਲੇਦਾਰ।
ਅੱਛਾ ਤੂੰ ਮਹੱਲੇਦਾਰ ਆ। ਹਾਂ ਅੱਛਾ ਗੱਲ ਇਹ ਆ ਭਾਜੀ, ਯਕੀਨ ਕਰੋ ਕਿ ਮੈਂ ਤੀਸਰੀ ਚੌਥੀ ਵਾਰੀ ਤੁਹਾਡੇ ਘਰ ਆਇਆ ਜੀ ਬਿਸਮਿਲ੍ਲਾ। ਮਾਸ਼ਾਅੱਲਾ ਤੁਸੀਂ ਮੇਰੀ ਖਿਦਮਤ ਵੀ ਕੀਤੀ, ਤੁਸੀਂ ਬੰਦੇ ਚੰਗੇ ਹੋ। ਮੈਂ ਵਧਾ ਕੇ ਉਹਨਾਂ ਨੂੰ ਦੱਸਿਆ ਮੁੰਡੇ ਵਾਲਿਆਂ ਨੇ ਮੇਰੇ ਤੇ ਸਿੱਟਦੀ ਆ, ਤੇ ਤੁਸੀਂ ਵੀ ਜ਼ਾਹਰੀ ਗੱਲ ਆ ਮੇਰੇ ਤੇ ਹੀ ਤੁਸੀਂ ਹੋ ਨਾ। ਹਾਂਜੀ। ਤੇ ਮੈਂ ਅਗਰ 5 10 20 ਹਜ਼ਾਰ ਦੀ ਖਾਤਰ ਦੋ ਰਿਸ਼ਤਾ ਗਲਤ ਕਰਾ ਦਿਆਂ ਕਿਤੇ ਟੈਨਸ਼ਨ ਲਾ, ਤੇ ਮੇਰੀ ਜ਼ਿੰਦਗੀ ਤੇ ਲਾਹਨਤ ਆ। ਫਿਰ ਮੈਂ ਕੱਲ ਨੂੰ ਮਰ ਕੇ ਕੀ ਮੂੰਹ ਵਿਖਾਉਣਾ, ਸਮਝ ਰਹੇ ਹੋ ਗੱਲ। ਤੇ ਗੱਲ ਇਹ ਆ ਕਿ ਜਹੇਜ਼ ਤੁਸੀਂ ਕੀ ਦਿਓਗੇ, ਮਤਲਬ ਕੀ ਸੋਚਿਆ ਤੁਸੀਂ? ਜੇ ਅਸੀਂ ਜੀ ਫਰਨੀਚਰ ਦਾ ਕਿਹਾ ਹੋਇਆ ਵਾ, ਕਿਆ ਹੋਇਆ ਵਾ? ਕਿਹਾ ਹੋਇਆ। ਉਹ ਮੈਂ ਕਰ ਲਾਂਗਾ, ਉਹ ਮੈਂ ਮੁੰਡੇ ਵਾਲਿਆਂ ਨੂੰ ਸਮਝਾ ਲਾਂਗਾ। ਬੜੇ ਬੀਬੇ ਨੇ ਉਹ ਤੁਹਾਨੂੰ ਜੇਸ ਚਾਹੀਦਾ ਕੀ ਏ ਉਹਨੂੰ ਦੱਸੋ। ਇੱਕ ਤੇ ਤੂੰ ਮਹੱਲੇਦਾਰ ਆ, ਤੈਨੂੰ ਤੂੰ ਕਿਉਂ ਬੋਲਣ ਡਿਆ ਸਾਡੇ ਰਿਸ਼ਤੇਦਾਰੀ 'ਚ? ਉਹ ਯਾਰ ਉਹ ਜਮਾਨਾ ਉਹਨਾਂ ਨੇ ਕਰਨੀ ਏ। ਤੂੰ ਮਹੱਲੇਦਾਰ ਆ। ਤੂੰ ਜਿੱਡੇ ਗੌਰ ਨਾਲ ਗੱਲ ਸੁਣ ਰਿਹਾ ਨਾ ਬੱਚੀ ਦੀ, ਤੂੰ ਮੈਨੂੰ ਮਹੱਲੇਦਾਰ ਨਹੀਂ ਲੱਗ ਰਿਹਾ, ਤੂੰ ਮੈਨੂੰ ਕੋਈ ਰਾਜ਼ਦਾਰ ਲੱਗ ਰਿਹਾ। ਇਹ ਸਿੱਧੀਆਂ ਭੈਣਾਂ ਤਰ੍ਹਾਂ ਸਮਝੀਦੇ ਸਾਰਿਆਂ ਨੂੰ, ਅਲਹਮਦੁਲਿਲਾ। ਤੇ ਅੱਛਾ ਫਿਰ ਸਾਲਾ ਬਣਨ ਲੱਗਿਆ, ਕੀ ਐਡਾ ਦੁੱਖ ਲੱਗਾ? ਯਾਰ ਫਿਰ ਅੱਛਾ ਫੈਸਲ ਤੂੰ ਕਿਸੇ ਦਾ ਸਾਲਾ ਨਹੀਂ ਹੈਗਾ, ਸਹੀ ਦੱਸੀ ਤੂੰ, ਸਹੀ ਦੱਸੀ ਤੂੰ ਕਿਸੇ ਦਾ ਸਾਲਾ ਨਹੀਂ। ਉਸਤਾਦ ਜੀ ਇਹ ਸ਼ੋਅ ਕਿੱਧਰ ਲੈ ਕੇ ਜਾਂਦੇ ਤੂੰ ਕਿਸੇ ਦਾ ਸਾਲਾ ਨਹੀਂ। ਸਿਸਟਰ ਦੀ ਸ਼ਾਦੀ ਕੀਤੀ ਹੈ ਤੂੰ ਸਾਲਾ, ਤੈਨੂੰ ਕੋਈ ਉਹਦੇ ਚ ਕੋਈ ਆਰ ਕੋਈ ਗੱਲਬਾਤ ਹੈਗੀ? ਕੋਈ ਗੱਲਬਾਤ ਨਹੀਂ। ਇਨਸਲਟ ਦੀ ਗੱਲ ਨਹੀਂ, ਗੱਲ ਤਰੀਕੇ ਦੀ ਆ। ਉਹ ਤਰੀਕਾ ਲਫ਼ਜ਼ ਯਾਰ ਕੋਈ ਉਹ ਸਾਲਾ ਲਫ਼ਜ਼ ਕੀ ਹੈ? ਬੁਰਾ ਵਾ। ਤੂੰ ਸਾਲਾ ਹੈ ਕਿ ਨਹੀਂ? ਅਲਹਮਦੁਲਿਲਾ। ਤੂੰ ਸਾਲਾ ਹੈ, ਤੂੰ ਵੀ ਸਾਲਾ ਤੂੰ ਸਾਲਾ ਕਿਉਂ ਨਹੀਂ? ਉਸਤਾਦ ਜੀ ਮੈਂ ਨਹੀਂ ਹੈਗਾ। ਉਹਦਾ ਤੂੰ ਹਮਸ਼ੀਰਾ ਕਿਤੇ ਨਹੀਂ ਵੀ ਆਈ। ਉਸਤਾਦ ਜੀ ਜਾਣਦੇ ਹੋ ਤੁਸੀਂ ਕਿਹੜੇ ਪਾਸੇ ਸ਼ੋਅ ਲੈ ਕੇ ਜਾਣਦੇ ਹੋ? ਓਏ ਅੱਲਾ ਮਾਫੀ ਯਾਰ, ਤੁਸੀਂ ਲੋਕ ਕੌਣ ਹੋ? ਤੁਸੀਂ ਕਿਹੜੀ ਦੁਨੀਆ 'ਚ ਰਹਿੰਦੇ ਹੋ? ਵਾਈਫ ਦੀ ਗੱਲ ਹੋ। ਭਾਜੀ ਮੈਂ ਸਾਲਾ ਵਾਂ, ਉਸਤਾਦ ਜੀ ਮੈਂ ਸਾਲਾ ਵਾਂ। ਅਲਹਮਦੁਲਿਲਾ ਮੈਂ ਵੀ 4 ਸਿਸਟਰਾਂ ਦੀ ਸ਼ਾਦੀ ਕੀਤੀ ਹੈ। ਓਏ ਤੂੰ ਤੇ ਚੌਖਟਾ ਸਾਲਿਆਂ ਦਾ। ਤੇਰੀ ਤੇ ਕੀ ਚੌਸਰ ਲੱਗੀ ਸੀ। ਚੌਸਰ ਲੱਗੀ, ਤੇਰੀ ਤੇ ਸਾਰੇ ਚੌਸਰ ਲੱਗੀ ਹੈ। ਇਹਦੇ 'ਚ ਕੋਈ ਆਰ ਨਹੀਂ, ਕੋਈ ਇਹ ਬੇਹੂਦਗੀ ਵਾਲੀ ਗੱਲ ਨਹੀਂ ਕਿ ਤੁਸੀਂ ਸਮਝੋ ਕਿ ਪਤਾ ਨਹੀਂ ਅਸੀਂ ਸਕਰੀਨ ਤੇ ਬੈਠੇ। ਕੋਈ ਗੱਲ ਨਹੀਂ, ਸਾਰਾ ਇੱਕ ਬਹੁਤ ਪਿਆਰਾ ਰਿਸ਼ਤਾ ਵਾ। ਇੱਜ਼ਤ ਵਾਲਾ ਰਿਸ਼ਤਾ। ਇੱਜ਼ਤ ਵਾਲਾ ਰਿਸ਼ਤਾ ਯਾਰ ਇੱਜ਼ਤ ਵਾਲਾ ਰਿਸ਼ਤਾ। ਇਹ ਦੁਨੀਆ ਨੇ ਉਹਨੂੰ ਗਾਲ ਕੱਢ ਕੇ ਪਤਾ ਨਹੀਂ ਕੀ ਉਹਨੂੰ ਬਣਾ ਦਿੱਤਾ। ਉਸਤਾਦ ਜੀ ਬਾਹਰ ਜਦੋਂ ਤਾਰਫ ਹੋਵੇ, ਮੇਰੇ ਬਹਿਨੋਈ ਨੇ ਜਿਹੜੇ, ਤੂੰ ਸਾਲਾ ਹੈ ਕਿ ਨਹੀਂ? ਤੂੰ ਸਾਲਾ ਹੈਲੋ ਹੈ ਨਾ ਸਾਲਾ? ਮੈਨੂੰ ਹਲੇ ਤੱਕ ਅੰਦਾਜ਼ਾ ਹੀ ਨਹੀਂ, ਪਤਾ ਹੀ ਨਹੀਂ ਹੈਗਾ। ਯਾਰ ਕਿਤੇ ਸਿਸਟਰ ਦੀ ਸ਼ਾਦੀ ਕੀਤੀ ਹੈ ਨਾ, ਹਾਂ ਤੇ ਤੂੰ ਸਾਲਾ ਮੈਂ ਉਹ ਸਾਲਾ ਲੱਗਦਾ। ਤੂੰ ਜਿੱਧਰ ਤੂੰ ਸਿਸਟਰ ਦੀ ਸ਼ਾਦੀ ਕੀਤੀ ਉਸ ਬੰਦੇ ਦਾ ਤੂੰ ਸਾਲਾ ਲੱਗਦਾ। ਉਸਤਾਦ ਜੀ ਏਦਾਂ ਨਾ ਕਹੋ। ਤੂੰ ਨਹੀਂ ਸਾਲਾ ਲੱਗਦਾ, ਮੈਂ ਤੇ ਸਾਰਾ ਹੀ ਲੱਗਦਾ ਜੀ। ਤੂੰ ਸਾਲਾ ਲੱਗਦਾ। ਤੂੰ ਸਾਲਾ ਲੱਗਦਾ, ਆਵੇ ਤੂੰ ਸਾਲਾ ਲੱਗਦਾ। ਥੋੜਾ ਲੱਗਦਾ। ਵਿੱਚੋਂ ਵੀ ਲੱਗਦਾ। ਨਹੀਂ ਇਹ ਸਾਰਾ ਲੱਗਦਾ। ਯਾਰ ਕੀ ਇਹ ਮਸਲਾ ਉਹ ਨਹੀਂ ਯਾਰ ਗੱਲ ਪਤਾ ਕੀ ਉਸਤਾਦ ਜੀ, ਮੇਰਾ ਬਹਿਨੋਈ ਅਗਰ ਫੋਰ ਐਗਜ਼ਾਮਪਲ ਮੈਂ ਕਿਤੇ ਜਾਣਾ, ਮੇਰਾ ਤਾਰਫ ਕਰਾਵੇ ਕਿ ਇਹ ਮੇਰਾ ਸਾਲਾ ਹੈ, ਮੈਨੂੰ ਦੁੱਖ ਲੱਗਣਾ। ਕਿਉਂ ਦੁੱਖ ਕਿਸ ਗੱਲ ਦਾ? ਉਹ ਯਾਰ ਇੱਕ ਕਾਹਤੋਂ? ਮਿੰਟ ਯਾਰ, ਕਾਹਤੋਂ? ਅਲਫਾਜ਼ਾਂ ਓਏ ਦਾ ਮੇਰੇ ਚੁਣਾਵ। ਮੌਲਾ, ਓਏ ਮੇਰੇ ਮੌਲਾ। ਅਲਫਾਜ਼ਾਂ ਦਾ ਚੁਣਾਵ ਸਹੀ ਹੋਣਾ। ਨਹੀਂ ਅੱਛਾ ਕੀ ਕਵੇ? ਉਹਨਾਂ ਨੂੰ ਤਾਰਫ ਹੈ ਕਰਾਉਣਾ ਚਾਹੀਦਾ ਕਿ ਜਿਹੜੀ ਮੇਰੀ ਬੇਗਮ ਹੈ ਨਾ, ਇਹ ਉਹਨਾਂ ਦੇ ਵੱਡੇ ਭਾਈ ਨੇ। ਜੋ ਕਹਿੰਦੇ ਯਾਨੀ ਕਿ ਸਾਲਾ, ਤੇ ਫਿਰ ਉਹ ਫਿਰ ਹਾਂ ਕੀ ਕਹਿ ਕਰੋਗੇ? ਸਕਦਾ ਕਿ ਨਹੀਂ? ਨਹੀਂ ਉਸਤਾਦ ਹਾਂ ਵੀ ਨਹੀਂ ਕਹਿੰਦਾ, ਉਹ ਕਵੇ ਨਹੀਂ ਸਾਲਾ ਨਹੀਂ। ਉਸਤਾਦ ਜੀ ਅਦਬ ਨੂੰ ਬਰਕਰਾਰ ਕੈਸਾ ਰੱਖਣਾ। ਡਰਿਆ ਸਾਲਾ ਲਫ਼ਜ਼ ਤੋਂ, ਕੈਸਾ ਯਾਨੀ ਅੱਲਾ ਮਾਫੀ ਦੇਵੇ, ਭੈਣਾਂ ਵੀ ਆਈਆਂ ਨੇ ਲੇਕਿਨ ਸਾਲਾ ਨਹੀਂ ਬਣ ਰਿਹਾ ਢਿੱਡੋਂ। ਉਸਤਾਦ ਜੀ ਤਾਰਫ ਅੱਛਾ ਕਰਾਉਣਾ ਚਾਹੀਦਾ। ਨਹੀਂ ਉਸਤਾਦ ਜੀ, ਇਹ ਜੈਨੂਇਨ ਸੀਨ ਮੇਰੇ ਨਾਲ ਹੋਇਆ। ਕੀ ਗੁਜਰਾਲੇ ਨਾ ਮੇਰੀ ਸਿਸਟਰ ਦੀ ਸ਼ਾਦੀ ਹੋਈ, ਤੇ ਮੇਰਾ ਬਹਿਨੋਈ ਨਾ ਮੈਨੂੰ ਆਪਣੇ ਨਾਲ ਫਰਾਉਣ ਤਰਾਉਣ ਲਈ ਬਾਹਰ ਲੈ ਗਿਆ। ਉਹ ਇੱਕ ਮਹੱਲੇਦਾਰ ਸੀ, ਉਹਦੀ ਚਾਚੀ ਬਣੀ, ਮਾਂ ਪਿਓ ਵਰਗਾ ਪਿਆਰ ਸੀ ਉਹਨਾਂ ਦਾ। ਤੇ ਹੁਣ ਮੇਰੇ ਨੈਣ ਨਕਸ਼ ਵੇਖ ਕੇ ਨਾ, ਤੇ ਉਹਨੂੰ ਕਹਿੰਦੀ ਹਾਏ ਮਜ਼ਦੂਲ ਅਫਕਾਰ, ਇਹ ਸਾਲਾ ਹੀ। ਉਸਤਾਦ ਜੀ ਮੇਰੀ ਜੈਨੂਇਨ ਰੂਹ ਮਰ ਗਈ। ਹੁਣ ਦੱਸੋ ਮੈਂ ਝੂਠਾ ਵਾਂ? ਲਓ ਜੀ, ਮੁੜ ਕੇ ਮੈਨੂੰ ਬੜਾ ਗਿਆ, ਭਾਈ ਨੇ ਆਇਆ ਸਟੇਡੀਅਮ ਚੱਲੀਏ, ਉੱਧਰ ਫਿਰਨ ਚੱਲੀਏ, ਮੈਂ ਨਹੀਂ ਗਿਆ ਕਿਤੇ। ਮੈਂ ਜਿੰਨੇ ਦਿਨ ਉਹਨੇ ਏਡੇ ਭਰਵੇਂ ਐਕਸਪ੍ਰੈਸ਼ਨ ਚ ਸਾਲਾ ਗਿਆ। ਮੈਂ ਜਿੰਨੇ ਦਿਨ ਵੀ ਗੁਜਰਾਲੇ ਰਿਹਾ, ਮੈਂ ਜੇਲ੍ਹ 'ਚ ਹੀ ਰਿਹਾ ਫਿਰ। ਅੱਛਾ ਉਸਤਾਦ ਜੀ, ਜੀ ਇੱਕ ਮਿੰਟ ਮੇਰੀ ਗੱਲ ਸੁਣ ਲਓ। ਫੰਕਸ਼ਨ ਤੇ ਗਿਆ ਵਾਂ, ਮੇਰੇ ਬਹਿਨੋਈ ਦੇ ਫੰਕਸ਼ਨ ਘਰ, ਅੱਛਾ ਠੀਕ ਹੈ? ਤੇਰੇ ਬਣੋਈ ਫੰਕਸ਼ਨ ਵੀ ਕਰਾਉਂਦਾ? ਨਹੀਂ ਉਸਤਾਦ ਜੀ ਘਰ ਦੇ ਵਿੱਚ ਫੰਕਸ਼ਨ ਸੀ, ਘਰ ਦੇ ਵਿੱਚ function। ਘਰ ਦੇ ਪੈਸੇ ਯਾਰ ਘਰ ਹੀ। ਫੰਕਸ਼ਨ ਕਰਾਉਂਦੇ ਨੇ ਲੋਕ, ਕਾਰੋਬਾਰ ਕਰਦੇ ਨੇ, ਕਈ ਲਾਈਟਾਂ ਦਾ ਸਟੇਜ ਲਾਉਂਦੇ ਨੇ, ਫੰਕਸ਼ਨ ਹੁੰਦਾ। ਮੇਰੀ ਫੁੱਫੀ ਦਾ ਮੁੰਡਾ ਪੋਮੀ ਆ, ਉਹ ਆ ਸਟੇਜ ਲਾਈਟਿੰਗ ਦਾ ਕੰਮ ਕਰਦਾ। ਉਹੀ ਕਹਿੰਦਾ ਯਾਰ ਮੇਰਾ ਫੰਕਸ਼ਨ ਆ, ਮੈਂ ਚੱਲਾਂ ਉੱਥੇ। ਸ਼ਾਦੀ ਤੇ ਗਿਆ ਵਾਂ। ਉਸਤਾਦ ਜੀ ਚਲੋ ਅਸਲ 'ਚ ਜਿਵੇਂ ਹੁਣ ਤੁਸੀਂ ਕਿਹਾ ਨਾ ਫੰਕਸ਼ਨ ਤੇ ਤੇਰੀ ਬਹਿਨੋਈ ਫੰਕਸ਼ਨ ਕਰਾਉਂਦਾ, ਇਸੇ ਤਰ੍ਹਾਂ ਗਲਤ ਉਲਾਮ ਹੋਇਆ। ਲਫ਼ਜ਼ ਸਾਲਾ ਵੀ ਇਸੇ ਤਰ੍ਹਾਂ ਹੀ ਆ, ਇਹ ਇੱਕ ਕਲੰਕ ਜਿਹਾ ਬਣਿਆ ਪਿਆ ਵਾ। ਉਹ ਸਾਲਿਆ ਐਡਾ ਤੂੰ ਸਾਲਾ ਕਰਾਉਂਦਾ ਨੇ। ਹਾਂ, ਅੱਛਾ ਜੀ, ਮੈਂ ਉਧਰ ਗਿਆ ਹੀ ਆ, ਤੇ ਉਹ ਸਾਰੇ ਨਹੀਂ ਕਿ ਕਹਿਣਗੇ ਉਹ ਤਾਹਰ ਦਾ ਸਾਲਾ ਆ ਗਿਆ, ਤਾਹਰ ਦਾ ਸਾਲਾ ਪੂਰੇ ਇਲਾਕੇ 'ਚ ਸਾਲਾ ਧੁੰਮ ਗਈ ਉੱਥੇ। ਸਾਲਾ ਵਾ ਗਿਆਨੀ ਦੇ ਨਾਲ ਹੁੰਦਾ, ਆ ਸਾਲਾ ਵਾ ਉਹਦੇ ਨਾਲ ਹੁੰਦਾ, ਸਾਲਾ ਵਾ ਉਹਦੇ ਅੱਛਾ ਨਾਲ ਫੈਸਲ ਹੁੰਦਾ। ਘਰ ਆ ਕੇ ਉਹ ਗੱਲ ਕਰਨ ਵਾਲੀ ਉਸਤਾਦ ਚਾਰ ਜੀ ਪੰਜ ਕਰੋ। ਦਿਨ ਫੈਸਲਾ ਘਰ ਆ ਕੇ, ਬਾਕੀ ਉੱਥੇ ਮਹੱਲੇ 'ਚ ਵੀ ਇਹੀ ਕਹਿੰਦਾ ਰਿਹਾ ਤੁਰੇ ਜਦੋਂ ਭਾਜੀ ਮੈਂ ਸਾਲਾ। ਹੈਲੋ ਪਾਇਲ ਅਸ਼ਰਫ ਸਾਹਿਬ, ਮੈਂ ਸਾਲਾ।
ਆਰਫ ਨੂੰ ਕਹਿ ਰਿਹਾ ਆਰਫ 4 ਚਾਵਾਂ ਸਾਲੇ ਦੇ ਨਾਂ ਤੇ ਲੈ ਕਿਸੇ ਨੇ ਪਾਣ ਵਾਲੇ ਨੂੰ ਕਹਿੰਦੇ 2 ਸਾਲ ਦੇ ਪਾਣ ਲਾ ਦੇ ਹੁਣ ਕਿਸੇ ਨੇ ਇਹ ਨਹੀਂ ਕਿਹਾ ਯਾਰ ਫੈਸਲ ਭਾਈ ਕਿੱਥੇ ਨੇ ਫੈਸਲ ਭਾਈ ਉਹ ਯਾਰ ਤਾਹਰ ਦਾ ਸਾਲਾ ਤੇ ਫਿਰਨ ਡਿਆ ਸੀਗਾ ਯਾਰ ਉਹਨਾਂ ਨੂੰ ਨਾਮ ਨਹੀਂ ਪਤਾ ਹੋਏਗਾ ਉਸਤਾਦ ਜੀ ਪਤਾ ਜੇ ਜਿਹੜੇ ਮੈਨੂੰ ਇਹ ਕਹਿਣ ਦੇ ਕਿ ਜਾਨੀ ਸਾਹਿਬ ਨਾਲ ਹੋਣਾ ਉਹ ਜਾਣਦੇ ਨਹੀਂ ਕੀ ਗੱਲ ਸਹੀ ਗੱਲ ਕੀ ਕਰਦੇ ਹੁੰਦੇ ਅੱਛਾ ਯਾਰ ਕਿਸ ਟਾਈਮ ਇਸ ਤਰ੍ਹਾਂ ਹੁੰਦਾ ਹੈ ਕਿ ਬੰਦਾ ਥੋੜਾ ਜਿਹਾ ਕਹਿ ਦਿੰਦਾ ਇਹਦੇ ਚ ਏਡੀ ਕੋਈ ਗੱਲ ਨਹੀਂ ਉਸਤਾਦ ਜੀ ਲਫ਼ਜ਼ ਦੋ ਨੇ ਕਿ ਉਧਰੀ ਅੰਮੀ ਦਾ ਖਸਮ ਆ ਰਿਹਾ ਉਹ ਤੇਰੇ ਵਾਲੇ ਦੇ ਮੁਹਤਰਮ ਆ ਰਹੇ ਲਫ਼ਜ਼ ਦੋ ਨੇ ਹੁਣ ਵੰਡ ਵੇਖ ਲਓ ਨਹੀਂ ਦੇਖੋ ਇਹਦੇ ਚ ਦੂਸਰਾ ਲਫ਼ਜ਼ ਕਿਹੜਾ ਵਾ ਕਿਹੜਾ ਇਹਦੇ ਚ ਉਹਦੇ ਚ ਤੇ ਇੱਕ ਰੀਜ਼ਨ Brother-in-law। ਉਹ ਚ ਤਾਂ ਹੈਗਾ ਨਾ ਬਾਪ ਅੱਬਾ ਇਹ ਉਹ ਸਾਰੇ ਆ ਗਏ ਆ ਤੇ ਜ਼ਰੂਰ ਕਹਿਣਾ ਤੇਰੀ ਅੰਮੀ ਦਾ ਖਸਮ ਆ ਰਿਹਾ ਜਦ ਤੁਹਾਡੇ ਕੋਲ ਅੱਛੇ ਲਫ਼ਜ਼ਾਂ ਦੀ ਆਪਸ਼ਨ ਹੈਗੀ ਇਹਦੇ ਚ ਕਿਹੜੀ ਆਪਸ਼ਨ ਹੈ ਸਾਲੇ ਤੋਂ ਇਲਾਵਾ Brother-in-law। ਨਹੀਂ ਮੈਨੂੰ ਇੰਗਲਿਸ਼ ਨਹੀਂ ਆਉਂਦੀ ਬ੍ਰਦਰ ਇਨ ਲਾ ਮੈਨੂੰ ਇੰਗਲਿਸ਼ ਨਹੀਂ ਆਉਂਦੀ ਸਿਸਟਰ ਦਾ ਭਾਈ ਹੈ ਇਹਦੇ ਦੇ ਸਿਸਟਰ ਦਾ ਭਾਈ ਉਹ ਭਾਈ ਉਸਤਾਦ ਜੀ ਘੁਮਾ ਕੇ ਰੱਖਦਾ ਅੱਛਾ ਸਾਲਾ ਲਫ਼ਜ਼ ਗਲਤ ਆ ਸਾਲਾ ਨਹੀਂ ਕਹਿਣਾ ਚਾਹੀਦਾ ਤੇ ਜੇ ਆਪਣੇ ਦੋਸਤਾਂ 'ਚ ਖੜਾ ਤੇਰਾ ਬਹਿਨੋਈ ਇਹ ਕਵੇ ਇਹਦੀ ਭੈਣ ਮੇਰੀ ਬੁੱਢੀ ਆ ਇਹ ਸਾਰੇ ਨਾਲੋਂ ਵੱਡੀ ਨਹੀਂ ਗੱਲ ਨਹੀਂ ਉਹਨੂੰ ਮਜ਼ਾ ਆਉਣਾ ਇਸ ਗੱਲ ਅੱਛਾ ਨਾਜ਼ਰੀਨ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਤੁਹਾਨੂੰ ਸੱਚੀ ਮੁੱਚੀ ਗੱਲ ਦੱਸਾਂ ਤੁਸੀਂ ਅੱਜ ਦਾ ਪ੍ਰੋਗਰਾਮ ਦੇਖਦੇ ਹੋ ਨਾ ਤੁਸੀਂ ਥੋੜਾ ਜਿਹਾ ਨਾ ਮੈਂ ਸੀਰੀਅਸ ਵੀ ਗੱਲ ਕਰ ਰਿਹਾ ਹੁੰਦਾ ਮੈਂ ਉਹ ਮਜ਼ਾਕ ਜਾਂ ਤੁਸੀਂ ਇਹ ਨਾ ਸਮਝੋ ਕਿ ਰਿਸ਼ਤਿਆਂ ਦੀ ਜਾਂ ਬੇਗਮਾਂ ਦੀ ਮੈਂ ਇਸ ਮੁਆਸ਼ਰੇ 'ਚ ਇੱਕ ਟੌਪਿਕ ਹੈ ਜਿਹੜਾ ਸਾਲੇ ਵਾਲਾ ਮੈਂ ਉਹਨੂੰ ਫਨੀ ਵੇ ਦੇ ਵਿੱਚ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਆਪਣੀ ਨਾਕਰ ਸ਼ਕਲ ਨਾਲ ਲਿਹਾਜ਼ਾ ਥੋੜਾ ਜਿਹਾ ਜ਼ਿਹਨ 'ਚ ਨਾ ਇਹ ਰੱਖਿਆ ਕਰੋ ਕਿ ਇੱਕ ਟੌਪਿਕ ਨੂੰ बजाय दे किसी की एक प्रोग्राम ऐसा होवे नहीं ये लफ्ज़ जो साला ही अच्छा नहीं है सर ये ਉਹਦੀ ਬਜਾਏ ਤੁਹਾਨੂੰ ਇਸ ਤਰ੍ਹਾਂ ਅਸੀਂ ਗੱਲ ਸਮਝਾ ਦਈਏ ਨਾਲ ਸ਼ੁਗਲ ਵੀ ਲਾ ਲਈਏ ਹੱਸ ਵੀ ਲਈਏ ਨਾਲ ਤੁਹਾਨੂੰ ਬੇਸਿਕਲੀ ਇਹਦਾ ਮਕਸਦ ਆ ਬਿਲਕੁਲ ਕਤਨ ਇਹ ਨਹੀਂ ਸਮਝਣਾ ਕਿ ਅਸੀਂ ਗੱਲ ਕਰ ਰਹੇ ਦੇਖੋ ਮੈਂ ਤੈਨੂੰ ਕਹਿ ਰਿਹਾ ਤੂੰ ਕਹਿ ਰਿਹਾ ਜੀ ਸਾਲਾ ਮੈਨੂੰ ਅੱਛਾ ਨਹੀਂ ਲੱਗਦਾ ਲਫ਼ਜ਼ ਮੇਰੇ ਬਹਿਨੋਈ ਨੇ ਕਿਹਾ ਆਓ ਦੇਖੋ ਤਾਹਰ ਦਾ ਸਾਲਾ ਤਾਂ ਅਗਰ ਇਹਦੀ ਜਗ੍ਹਾ ਤੇ ਉਹ ਇਹ ਕਹਿਣ ਕਿ ਉਹ ਨਹੀਂ ਇਹਨੇ ਤਾਹਰ ਨੂੰ ਭੈਣ ਦਿੱਤੀ ਫਿਰ ਲੜਾਈ ਨਹੀਂ ਫਿਰ ਤੂੰ ਕਹਿਣਾ ਭਾਈ ਮੈਨੂੰ ਅੱਗੇ ਤੋਂ ਸਾਲਾ ਕਹਿ ਲਿਓ ਅੱਛਾ ਜੀ ਗੱਲ ਅਲਫਾਜ਼ਾਂ ਦੀ ਹੋਣ ਰਹੀ ਹੈ ਤਾਂ ਮੈਂ ਅਲਫਾਜ਼ਾਂ ਨਹੀਂ ਕਰ ਰਿਹਾ ਨਹੀਂ ਤੇ ਅਲਫਾਜ਼ ਤਾਂ ਸਹੀ ਦੇਖਣ ਅੱਛਾ ਕਿੱਦਾਂ ਕਵਾਂ ਉਰਦੂ ਪੰਜਾਬੀ ਚ ਕਿ ਇਹ ਮੇਰੀ ਬੁੱਢੀ ਦਾ ਭਰਾ ਵਾ ਕਿੱਦਾਂ ਕਵਾਂ ਮੈਂ ਇਹਨੇ ਆਪਣੇ ਬਹਿਨੋਈ ਇੰਨੇ ਕਿ ਡਰਾਏ ਇਸ ਗੱਲ ਤੋਂ ਕਿ ਮੈਨੂੰ ਸਾਲਾ ਨਹੀਂ ਕਹਿਣਾ ਉਹਦਾ ਤਾਰਫ ਹੀ ਲੁਕੀਆਂ ਛੁਪੀਆਂ ਲਫ਼ਜ਼ਾਂ ਚ ਕਰਾਉਂਦੇ ਨੇ ਇਹ ਕੌਣ ਹੈ ਜੀ ਇਹ ਜਦੋਂ ਤੁਸੀਂ ਗਏ ਸੀ ਮੇਰੀ ਬਰਾਤ ਨਾਲ ਹਾਂਜੀ ਤੇ ਇੱਕ ਤੇ ਆਪਾਂ ਗਏ ਸੀ ਨਾ 80-90 ਜਣੇ ਇੱਕ ਅਗਲੇ ਘਰ ਵਾਲੇ ਜਿਹੜੇ 60-65 ਸੀ ਉਹਨਾਂ ਚੋਂ ਇੱਕ ਆ ਇਹਦਾ ਕੀ ਕਰਾਂ ਯਾਨੀ ਡਰੇ ਨੇ ਇਹਨੇ ਆਪਣੇ ਬਹਿਨੋਈ ਅੱਲਾ ਮਾਫੀ ਗਨ ਪੁਆਇੰਟ ਤੇ ਡਰਾਏ ਨੂੰ ਦੱਸਦੇ ਹੀ ਨਹੀਂ ਸਾਲਾ ਲਫ਼ਜ਼ ਜਾਂ ਇਹ ਗੱਲ ਹੀ ਨਹੀਂ ਕਰਦੇ ਇਹਨੇ ਇੰਨਾ ਡਰਾਇਆ ਵਾ ਇਹਨੂੰ ਇੱਕ ਬੰਦਾ ਇਹਦੇ ਬਹਿਨੋਈ ਨੂੰ ਕਹਿੰਦਾ ਜੀ ਇਹ ਕੌਣ ਆ ਤੇ ਉਹ ਘਬਰਾ ਕੇ ਦਲ ਵੇਖ ਕੇ ਕਹਿ ਰਿਹਾ ਜੀ ਮੇਰੇ ਸਹੁਰਿਆਂ ਦਾ ਘਰ ਜਿਹੜੇ 3 ਮੁੰਡੇ ਨਹੀਂ ਜਵਾਨ ਹਾਂਜੀ ਉਹਨਾਂ ਚ ਇੱਕ ਇਹ ਆ ਉਹ ਯਾਰ ਤੂੰ ਇਹਨੂੰ ਤੇ ਸਾਈਡ ਤੇ ਕਰਨਾ ਫੈਸਲਾ ਯਾਰ ਨਹੀਂ ਇਹਨੂੰ ਇੱਧਰ ਰੱਖ ਨਾ ਤੂੰ ਸਾਰਾ ਤੈਨੂੰ ਵੀ ਨਹੀਂ ਕੈਮਰਾਮੈਨ ਪਤਾ ਲੱਗਣ ਦਿਆ ਉੱਥੇ ਬੈਠਾ ਨੂੰ ਦੱਸ ਯਾਰ ਅੱਲਾ ਮਾਫੀ ਦੇਵੇ ਅੱਛਾ ਕੀ ਗੱਲ ਹੋ ਰਹੀ ਸੀ ਯਾਰ ਬਹਿਨੋਈਆਂ ਬਹਿਨੋਈਆਂ ਇਹ ਬਹੁਤ ਡਰਾਉਂਦੇ ਆ ਆਪਣੇ ਬਹਿਨੋਈਆਂ ਨੂੰ ਇੰਨਾ ਡਰਾਉਂਦੇ ਆ ਇੱਕ ਬਹਿਨੋਈ ਦੇ ਇਹਨਾਂ ਦੇ ਨੇ ਪੁੱਛਿਆ ਇੱਕ ਬੰਦੇ ਨੇ ਇਹਨਾਂ ਦੇ ਬਹਿਨੋਈ ਨੂੰ ਪੁੱਛਿਆ ਵੀ ਇਹ ਕੌਣ ਕਹਿੰਦਾ ਪਤਾ ਨਹੀਂ ਇਹਦੇ ਨਾਲ ਹੀ ਉਹ ਜਾਂਦੀ ਆ ਤੇ ਇਹ ਹੀ ਬਾਅਦ ਚੋਂ ਛੱਡ ਕੇ ਆਉਂਦਾ ਸਾਲਾ ਨਹੀਂ ਕਹਿ ਰਿਹਾ ਹੁਣ ਤੂੰ ਸਾਲਾ ਨਹੀਂ ਨਾ ਕਮਾਉਣਾ ਤੇ ਹੁਣ ਤੂੰ ਸੁਣੀ ਕੀ ਕੁਛ ਹੋਣਾ ਉਹ ਇਹਦੇ ਬਹਿਨੋਈ ਨੇ ਉਹਨੂੰ ਪੁੱਛਿਆ ਵੀ ਇਹ ਤੇਰਾ ਕੀ ਲੱਗਦਾ ਕਹਿੰਦਾ ਇਹ ਮੇਰਾ ਕੁਛ ਨਹੀਂ ਲੱਗਦਾ ਵਿਆਹ ਤੋਂ ਪਹਿਲਾਂ ਵਿਹੜੇ ਦੇ ਵਿੱਚ ਪਰਨਾ ਰੱਖ ਕੇ ਫਿਰਦਾ ਹੁੰਦਾ ਸੀ ਇੱਕ ਬੰਦੇ ਨੇ ਇਹਦੇ ਬਹਿਨੋਈ ਨੂੰ ਪੁੱਛਿਆ ਤੇਰਾ ਕੀ ਲੱਗਦਾ ਕਹਿੰਦਾ ਇਹ ਨਹੀਂ ਮੈਨੂੰ ਪਤਾ ਬਾਕੀ ਅਗਲੇ ਦਿਨ ਨਾਸ਼ਤਾ ਲੈ ਕੇ ਆਇਆ ਫੇਰ ਭਾਈ ਇਹਦਾ ਬਹਿਨੋਈ ਇੱਕ ਹੋਰ ਬੰਦੇ ਨੂੰ 1000 ਰੁਪਇਆ ਦੇ ਕਹਿੰਦਾ ਜਾ ਯਾਰ ਇਹਦੇ ਕੋਲ 2-500 ਵਾਲੇ ਲਿਆ ਮੈਨੂੰ ਟੋਕਾ ਮਾਰ ਟੋਕਾ ਮਾਰ ਦਿੰਦਾ ਮੇਰੇ ਪਿੱਛੇ ਤੋੜ ਲੈਂਦਾ ਇਹਦਾ ਬਹਿਨੋਈ ਕਹਿੰਦਾ ਇਹ ਮੈਨੂੰ ਪਤਾ ਨਹੀਂ ਕੌਣ ਲੱਗਦਾ ਏ ਲੇਕਿਨ ਜਦੋਂ ਆਉਂਦਾ ਸਾਡੇ ਘਰ ਵੱਡੇ ਮੱਗੇ ਚਾਹ ਪੀਂਦਾ ਵਾਕਈ ਭਾਈ ਬਹੁਤ ਡਰਾਇਆ ਇਹ ਚਲੇ ਗਏ ਇੱਕ ਦਿਨ ਆਪਣੀ ਸਿਸਟਰ ਘਰ ਇਹਨਾਂ ਦੇ ਬਹਿਨੋਈ ਇੰਨਾ ਡਰਦੇ ਆ ਉਹ ਇੱਧਰ ਆ ਗਏ ਤੂੰ ਰਹਿ ਲੈ ਇੱਥੇ ਇਹਨੇ ਆਪਣੇ ਭਣਵਈਏ ਨੂੰ ਇੰਨਾ ਡਰਾਇਆ ਕਿ ਮੈਨੂੰ ਸਾਲਾ ਨਹੀਂ ਕਹਿਣਾ ਉਹ ਇੱਕ ਬੰਦਾ ਇਹਦੇ ਭਣਵਈਏ ਨੂੰ ਪੁੱਛ ਬੈਠਾ ਵੀ ਇਹ ਤੇਰਾ ਕੀ ਲੱਗਦਾ ਕਹਿੰਦਾ ਇਹ ਨਹੀਂ ਪਤਾ ਮੈਨੂੰ ਕੀ ਲੱਗਦਾ ਵਾ ਬਾਕੀ ਇਹ ਨਾ ਰੁਖਸਤੀ ਟਾਈਮ ਕਹਿੰਦਾ ਸੀ ਕਿ ਇਹਨੂੰ ਕੋਈ ਦੁੱਖ ਨਾ ਆਵੇ ਤੇ ਇਹ ਨਹੀਂ ਮੈਨੂੰ ਪਤਾ ਕੀ ਇਹ ਕੌਣ ਆ ਇੰਨਾ ਡਰਾਇਆ ਵਾ ਸਾਲਾ ਨਹੀਂ ਕਹਿਣਾ ਹੈਗਾ ਉਹ ਕਹਿੰਦੇ ਵੀ ਤੇਰਾ ਕੀ ਲੱਗਦਾ ਤੇ ਕਹਿੰਦਾ ਯਾਰ ਇਹ ਲੱਗਦਾ ਪਤਾ ਨਹੀਂ ਕੀ ਆ ਜਦੋਂ ਰੁਖਸਤੀ ਹੋਈ ਸੀ ਤੇ ਕਾਰ ਦੇ ਨਾਲ ਕਿੰਨੀ ਦੂਰ ਤੱਕ ਆਇਆ ਸੀ
ਤੇ ਮੈਂ ਫਿਰ 200 ਰੁਪਇਆ ਕੱਢ ਕੇ ਦਿੱਤਾ ਤੇ ਫਿਰ ਵਾਪਸ ਗਿਆ। ਉਹ ਬੰਦੇ ਨੇ ਪੁੱਛਿਆ ਤੇ ਬਿਹਨੋਈ ਨੇ ਤੇਰਾ ਕੀ ਲੱਗਦਾ, ਕਹਿੰਦਾ ਪਤਾ ਨਹੀਂ ਲੱਗਦਾ ਕੀ ਆ, ਬਾਕੀ ਇਹ ਕਿ ਜਦੋਂ ਇਹ ਘਰ ਆਉਂਦਾ ਨਾ ਮੇਰੀ ਬੁੱਢੀ ਮੇਰੇ ਹੀ ਪੈਸੇ ਦੇ ਕੇ ਇਹਨੂੰ ਕਹਿੰਦੀ ਜਾਣ ਲੱਗਿਆ ਸਾਰਿਆਂ ਦੇ ਸਾਹਮਣੇ ਮੈਨੂੰ ਨਹੀਂ। ਐ ਨਵੀਂ ਕਸਮ ਸਹੀ ਗੱਲ। ਜਿਹੜੇ ਸਾਰੇ ਕੰਮ ਨਹੀਂ ਨਾ ਕਰਦੇ ਹੁੰਦੇ, ਕੋਈ ਨਖੱਟੂ ਹੁੰਦੇ ਆ, ਹੁਣ ਭਰਵਈਆ ਕੰਮ ਕਰਦਾ ਤੇ ਭਰਵਈਏ ਖੇਚਦੇ ਵੀ ਹੁੰਦੇ ਤੇ ਕਿ ਫੇਰ ਆ ਗਿਆ ਅੱਜ ਇਹ ਕਿੱਧਰ ਆਉਂਦਾ ਵਾ। ਇਹ ਗੇਮ ਉਹ ਹੁਣ ਉਹਦੀ ਇੱਜ਼ਤ ਬਣਾਉਣ ਲਈ ਕਹਿੰਦੀ ਆ ਕਿ ਆ ਫੜ 500 ਰੁਪਇਆ ਜਾਣ ਲੱਗਿਆ ਨਾ ਆਪਣੇ ਭਾਈ ਦੇ ਸਾਹਮਣੇ ਮੈਨੂੰ। ਤੇ ਉਹ ਵੀ ਐਸੇ ਕੋ ਗੈਰਤ ਤੇ ਮਹਾਨ ਹੁੰਦੇ ਗਏ ਕਿ ਜਾਣ ਲੱਗਿਆ ਉਹੀ ਕਰਦੇ ਤੇ ਉਹ ਚੋਂ ਵੀ ਉਹ ਬਾਅਦ ਚ ਬੁੱਢੀ ਉਹਨੂੰ ਫੜਾ ਜਾਂਦਾ, ਜਦੋਂ ਬਾਅਦ ਚ ਦੇਖਦੀ ਤੇ ਉਹ 300 ਹੁੰਦਾ ਔਰ ਸਾਰਾ 200 ਵੀ ਲੈ ਜਾਂਦਾ ਵਿੱਚੋਂ ਭੈਣ ਦੇ ਪੈਸੇ ਲਈ। ਮੈਂ ਸਿਹਤ ਆਵਾਂਗੀ ਹਕੀਕਤ ਵਾਕਿਆ ਬਾਜੀ ਨੇ ਨਾ ਮੈਨੂੰ ਸਾਰ ਦਿੱਤਾ, ਕਹਿੰਦੇ ਤੂੰ ਵੱਡਾ ਹੈ ਯਾਰ ਵਕਤ ਨਾ ਭਾਈ ਆਪਣੇ ਦੇ ਸਾਹਮਣੇ ਨੂੰ ਸਾਰ ਬਣਾ ਦੇ ਤੇ ਮੈਂ 700 ਦਿੱਤਾ। ਮੈਨੂੰ ਕਿਹਾ ਨਹੀਂ ਅੱਛਾ ਬਾਜੀ ਨੇ 1000 ਰੁਪਇਆ ਫੜਾਇਆ ਕਿ ਜਾਣ ਲੱਗਣਾ ਆਪਣੇ ਭਾਈ ਦੇ ਸਾਹਮਣੇ ਫੜਾ ਦੀ ਤੇ ਨਿਕਲ ਗਿਆ ਲੈ ਕੇ 1000 ਹੀ। ਤੇ ਅਗਲੇ ਹਫਤੇ ਫੇਰ ਆਇਆ ਤੇ ਇਸੇ ਚੱਕਰ ਚ ਬਾਜੀ ਦੇ ਆਲੇ ਦੁਆਲੇ ਤੇ ਬਾਜੀ ਕਹਿੰਦੀ ਨਹੀਂ ਤੂੰ ਆਪਣੇ ਭਾਈ ਦੀ ਨਜ਼ਰਾਂ 'ਚ ਗੰਦਾ ਹੀ ਰਵੇਂ। 15 ਦਿਨ ਬਾਅਦ ਫੇਰ ਜਾ ਕੇ ਕਹਿੰਦੇ ਬਾਜੀ ਨੂੰ ਹੋਲੀ ਜੀ ਜਾ ਕੇ ਕੋਲ ਕਹਿੰਦੇ ਆ ਅੱਜ ਨਹੀਂ ਫੜਾਉਣਾ ਭਾਈ ਦੇ ਸਾਹਮਣੇ। ਤੇ ਉਦੋਂ ਭਾਈ ਨੂੰ ਕਹਿੰਦੇ ਆ ਅੱਜ ਤੇਰੇ ਨਹੀਂ ਫੜਾਉਣਾ, ਮੇਰਾ 1000 ਲੈ ਕੇ। ਆਹੋ ਲਾਹੌਰ ਜਾਣਾ ਤੇ ਬਾਜੀ ਨੂੰ ਕਹਿਣ ਡਿਆ ਵਾ ਭਾਈ ਨੂੰ ਦੇਣੇ ਪੈਸੇ ਦੇ। ਇਸ ਵਿੱਚ ਬੜਾ ਮਜ਼ਾ ਆਇਆ। ਅੱਛਾ ਇਹੋ ਜਿਹੇ ਭਰਾ ਦੀ ਵਜ੍ਹਾ ਤੋਂ ਨਾ ਵਿਚਾਰੀਆਂ ਕਈ ਭੈਣਾਂ ਨਾ ਰੋਜ਼ ਰਾਤ ਨੂੰ ਬੰਦੇ ਅੱਗੇ ਸ਼ਰਮਿੰਦਾ ਹੁੰਦੀਆਂ, ਕਿਉਂਕਿ ਰੋਜ਼ ਬੰਦੇ ਨੇ ਆ ਕੇ ਬਣਾ ਦੇ ਕੇ ਗਿਆ ਕਿ ਨਹੀਂ ਅੱਜ ਵੀ ਇਹ ਗੱਲ ਹੁੰਦੀ। ਬਸ ਉਹਨੇ ਸਵੇਰੇ ਦੇ ਜਾਏਗਾ, ਕੋਈ ਨਹੀਂ, ਉਹਦਾ ਕੰਮ ਸ਼ਾਮ ਨਹੀਂ ਠੀਕ, ਬਸ ਠੀਕ ਆ ਤੂੰ ਇਸੇ ਕੰਮੇ ਲੱਗੀ ਰਹਿ, ਠੀਕ ਆ ਜੀ। ਇੱਕੋ ਹੀ ਗੱਲ ਕਰਦੀਆਂ ਨੇ, ਇੱਕੋ ਹੀ ਬਣਾਈ ਆ ਕੇ ਗੱਲ ਕਰਦੇ। ਅੱਜ ਵੀ ਆਇਆ ਦੇ ਕੇ ਗਿਆ ਕਿ ਨਹੀਂ ਕੁਛ। ਇਹਨਾਂ ਡਰਾਇਆ ਸਾਲਾ ਕਹਿਣ ਤੋਂ। ਇੱਕ ਬੰਦੇ ਨੇ ਇਹਦੇ ਬਿਹਨੋਈ ਨੂੰ ਪੁੱਛਿਆ ਤੇਰਾ ਕੀ ਲੱਗਦਾ, ਕਹਿੰਦਾ ਲੱਗਦੇ ਦਾ ਨਹੀਂ ਪਤਾ, ਜਦੋਂ ਘਰ ਆਉਂਦਾ ਪੱਕਦਾ ਵੀ ਗੋਸ਼ਤ ਆ ਤੇ ਮੈਨੂੰ ਸਿਰਫ ਇੱਕੋ ਰੋਟੀ ਮਿਲਦੀ। ਵਾਕਈ ਭਾਈ ਬਹੁਤ ਡਰਾਇਆ ਇਹਨਾਂ ਨੇ ਆਪਣੇ ਬਹਿਨੋਈ ਨੂੰ। ਉਹ ਛੁੱਟੀ ਕਰਕੇ ਨਾ ਡਿਊਟੀ ਤੋਂ ਘਰ ਕਾਲ ਕਰਕੇ ਇਹਨਾਂ ਦਾ ਪੁੱਛਦੇ ਆਇਆ ਤੇ ਨਹੀਂ। ਇਹਨਾਂ ਨੇ ਭਾਈ ਆਪਣੇ ਬਹਿਨੋਈ ਨੂੰ ਇੰਨਾ ਡਰਾਇਆ ਵਾ, ਇੱਕ ਬੰਦੇ ਕਿ ਨੇ ਮੈਨੂੰ ਸਾਲਾ ਨਹੀਂ ਕਹਿਣਾ। ਹਾਂਜੀ ਸਾਲਾ ਨਹੀਂ ਕਹਿਣਾ। ਤੇ ਭਾਈ ਇਹਦੇ ਬਹਿਨੋਈ ਨੂੰ ਇੱਕ ਬੰਦੇ ਨੇ ਪੁੱਛ ਲਿਆ ਇਹ ਕੌਣ, ਤੇ ਉਹ ਆਪਣੇ ਦੋਸਤਾਂ ਨੂੰ ਕਹਿੰਦੇ ਯਾਰ ਪਤਾ ਨਹੀਂ, ਮੈਂ ਜਦੋਂ ਉੱਧਰ ਜਾਣਾ ਨਾ ਉੱਥੇ ਛੋਟਾ ਜਿਹਾ ਹੁੰਦਾ ਸੀ, ਇਹ ਵੱਡਾ ਹੋ ਗਿਆ ਹੁਣ ਪਤਾ ਨਹੀਂ। ਉੱਥੇ ਹੀ ਹੁੰਦਾ ਵਾ, ਉਦਾਂ ਹੀ ਹੁੰਦਾ ਹੈ। ਇੰਨਾ ਡਰਾਇਆ ਵਾ ਵੀ ਮੈਨੂੰ ਕੋਈ ਸਾਲਾ ਨਾ ਕਵੇ ਆਪਣੇ ਬਹਿਨੋਈਆਂ ਨੂੰ। ਬਹਿਨੋਈ ਨੂੰ ਕਿਸੇ ਬੰਦੇ ਨੇ ਪੁੱਛਿਆ ਵੀ ਇਹ ਕੌਣ ਆ, ਕਹਿੰਦਾ ਯਾਰ ਇਹ ਨਹੀਂ ਪਤਾ ਕੌਣ ਆ, ਜਦੋਂ ਮੇਰੀ ਸੈਲਰੀ ਆਉਂਦੀ 5-7 ਹਜ਼ਾਰ ਲੈ ਕੇ ਜਾਂਦਾ ਤੇ ਵਾਪਸ ਵੀ ਨਹੀਂ ਕਰਦਾ। ਉਸਤਾਦ ਜੀ ਵੈਸੇ ਮੈਨੂੰ ਹੈਰਾਨਗੀ ਆਉਂਦੀ ਹੈ, ਤੁਸੀਂ ਨਾ ਆਪਣੇ ਵੱਲੋਂ ਫਲਸਫੇ ਲੈ ਕੇ ਬਹਿ ਜਾਂਦੇ, ਪਤਾ ਤੁਹਾਨੂੰ ਕੁਝ ਵੀ ਨਹੀਂ ਹੈਗਾ। ਜਿਹੜੀ ਮੈਂ ਗੱਲ ਕਰਨ ਡਿਆ ਸੀ ਮੇਰਾ ਸਿਆਪਾ ਤੈਨੂੰ ਤਮੀਜ਼ ਨਹੀਂ ਹੈਗੀ, ਇੱਥੇ ਪਿੱਛੇ ਰੱਖੇ ਆ ਉਹ ਯਾਰ ਪਰੇ ਅਧਾਈ ਕੀ ਹੈ ਸਾਡੀ ਕਸਮ ਖੁਦਾ ਦੀ ਤਰੋ ਨਿਕਲ ਗਿਆ। ਉਸਤਾਦ ਕੰਨ ਬਾਚੇ ਮਸਾਂ ਹੀ ਕੰਨ ਭਾਵੇਂ ਬੱਚੇ। ਤੁਸੀਂ ਅੱਲਾ ਦੀ ਕਸਮ ਕੰਨ ਪਾੜਤੇ ਭਾਵੇਂ, ਉਹ ਗੱਲ ਕਰਨ ਵਾਲੀ ਭਾਵੇਂ ਇਹ ਕਿੱਦਾਂ ਦਿਖਾਵਾ ਹੀ ਆ ਰਹੇ। ਆ ਫਿਰ ਅੱਗੇ ਇਹਦੇ ਵੀ ਇੱਕ ਦਿਨ ਕੰਨ ਪਾਟੇ ਸੀ। ਉਹ ਕਿੱਦਾਂ? ਤੇ ਚੋਣ ਲਾਪੇ ਇੰਨੇ ਚੋਏ, ਇਹਨੇ ਠੀਪਾ ਦੇ ਕੇ ਭਾਈ ਰੋਕੇ। ਲੇਕਿਨ ਉਸਤਾਦ ਜੀ ਇੱਕ ਵੈਸੇ ਗੱਲ ਘਰੇਲੂ ਮਾਮਲਾਤ ਦੇ ਵਿੱਚ ਇਹ ਹੋਣੀ ਚਾਹੀਦੀ ਆ, ਮੁਨਸਫੀ ਜਿਹੜੀ ਆ ਅਸੀਂ ਮਰਦ ਕਰ ਲੈਨੇ, ਔਰਤਾਂ ਕਿਉਂ ਨਹੀਂ ਕਰਦੀਆਂ? ਔਰਤ ਜ਼ੁਬਾਨ ਦਰਾਜ਼ੀ ਕਰ ਲੱਗਿਆ ਉਸਤਾਦ ਜੀ ਵੇਖਦੀ ਨਹੀਂ ਵੀ ਯਾਰ ਇਹ ਮਰਦ ਵਾ। ਅੱਛਾ ਇਹਦੇ ਚ ਵੀ 2-3 ਪਹਿਲੂ ਨੇ। ਕੁਝ ਔਰਤਾਂ ਨੂੰ ਸਤਾਇਆ ਹੀ ਇੰਨਾ ਜਾਂਦਾ ਕਿ ਉਹ ਮਜਬੂਰ ਹੋ ਜਾਂਦੀਆਂ ਨੇ ਜ਼ੁਬਾਨ ਦਰਾਜ਼ੀ ਕਰਨ। ਸਹੀ ਗੱਲ ਉਸਤਾਦ ਜੀ। ਇਹ ਵੀ ਗੱਲ ਆ। ਇੱਕ ਬੰਦਾ ਦੇਖਣਾ, ਇੱਕ ਬੰਦਾ ਕਮਾਈ ਨਹੀਂ ਕਰ ਰਿਹਾ, ਆ ਕੱਲ ਪਰਸੋਂ ਮੈਨੂੰ ਨਾ ਇੱਕ ਬੰਦੇ ਨੇ, ਮੇਰਾ ਦੋਸਤ ਜੈਨਵਨ, ਅੱਜ ਲਾਹੌਰੋਂ ਜਾਂਦਿਆਂ ਉਹ ਮੈਨੂੰ ਉਹਨੇ ਦੱਸਿਆ ਕਿ ਭਾਈ ਨਾ ਉਹ ਜਿਹੜਾ ਫਲਾਣਾ ਨਹੀਂ ਸੀ ਬੰਦਾ, ਮੈਂ ਕਿਹਾ ਕਹਿੰਦਾ ਉਹਦੀ ਬੁੱਢੀ ਨੇ ਘਰ ਪੁਲਿਸ ਸੱਦ ਲਈ ਘਰ ਆਪਣੇ ਬੰਦੇ ਦੇ ਖਿਲਾਫ, ਘਰ ਦੇ ਵਿੱਚ ਕਿ ਜੀ 4 ਬੱਚੇ ਨੇ ਤੇ ਕੁਝ ਨਹੀਂ ਕਰਦਾ, ਕੀ ਕਰਾਂ ਮੈਂ? ਇਹ ਵੀ ਭਾਵੇਂ ਬਗੈਰਤੀ ਹੈ ਵੀ। ਨਹੀਂ ਤੇ ਤੂੰ ਡਾਇਰੈਕਟ ਕਹਿ ਲੈ ਉਹਨੂੰ, ਇਹ ਕਿਹੜੀ ਗੱਲ ਕਰਨ ਡਿਆ? ਆਹ ਤਾਂ ਸਹੀ ਗੱਲ ਕੀ ਇੱਜ਼ਤ ਰਹੀ ਪੁਲਿਸ ਦੇ ਅੱਗੇ ਆਹੋ ਤੇਰੀ। ਤੇ ਇੱਜ਼ਤ
ਆਪਣੀ ਆਪਣੀ ਇੱਜ਼ਤ ਆਪਣੇ ਆਪਣੇ ਓਏ ਫੈਸਲ ਰਾਮੇ ਨੂੰ ਮਾਰਨ ਦਾ ਹੱਕ ਸਿਰਫ ਮੇਰਾ ਵਾ ਬਸ। ਉਸਤਾਦ ਜੀ ਗੱਲ ਪਤਾ ਕੀ ਇਹਨਾਂ ਦੇ ਤੇ ਭਾਈ ਇੱਕ ਦਿਨ ਮੋਟਰਸਾਈਕਲ ਤੇ ਜਾਂਦੇ ਬਈ ਫੈਸਲ ਇਹਨਾਂ ਦੀ ਮੋਟਰਸਾਈਕਲ ਦੇ ਅੱਗੋਂ ਬਿੱਲੀ ਲੰਘੀ, ਇਹਨਾਂ ਨੂੰ ਕੁਝ ਨਹੀਂ ਹੋਇਆ, ਬਿੱਲੀ ਕੰਧ 'ਚ ਵੱਜ ਗਈ। ਓਏ ਮੈਂ ਬਚਪਨ ਚ ਲਤੀਫਾ ਸੁਣਿਆ ਸੀ। ਤੂੰ ਬਚਪਨ 'ਚ ਸੁਣਿਆ ਨਾ, ਤੂੰ ਐਦਾਂ ਦੇ ਐਕਸਪ੍ਰੈਸ਼ਨ 'ਚ ਨਹੀਂ ਸੁਣਿਆ ਹੋਏਗਾ। ਇਹ ਗੱਲ ਨਵੀਂ ਹੈ। ਅੱਛਾ ਨਹੀਂ ਉਸਤਾਦ ਜੀ, ਗੱਲ ਕਰਨ ਦਾ ਮਕਸਦ ਹੈ ਕਿ ਜਿਹੜੀ ਮੈਂ ਤੁਹਾਨੂੰ ਹੁਣ ਇੱਕ ਗੱਲ ਦੱਸਾਂ, ਖੈਰ ਸ਼ੁਗਲ ਦੀ ਗੱਲ ਹੈ, ਸਾਲਾ ਬਹਨੋਈ ਉਹ ਇੱਕ ਰਿਸ਼ਤਾ ਹੈ, ਰਹਿਣਾ, ਲੇਕਿਨ ਔਰਤ ਜਿਹੜੀ ਬੋਲਦੀ ਹੈ ਹਮੇਸ਼ਾ ਜਿਹਦੇ ਹਕੂਕ ਪੂਰੇ ਹੋਣ ਉਹ ਕਦੇ ਨਹੀਂ ਬੋਲਦੀ। ਨਹੀਂ ਹੁਣ ਇਹਦੀ ਕੋਈ ਸੱਚਾਈ ਨਹੀਂ ਹੈਗੀ। ਕਿਉਂ ਨਹੀਂ ਸੱਚਾਈ? ਨਹੀਂ। ਹੁਣ ਉਹ ਫੋਨ ਤੇ ਲੱਗਾ ਰਹਿੰਦਾ, ਫੋਨਾਂ ਤੇ ਲੱਗਾ ਰਹਿੰਦਾ। ਫੈਸਲ ਸਾਹਿਬ ਇਹਦੇ 'ਚ ਕੋਈ ਸੱਚਾਈ ਨਹੀਂ। ਹਾਂਜੀ। ਇਹ ਤੁਸੀਂ 100% ਨਹੀਂ ਕਹਿ ਸਕਦੇ ਕਿ ਜਿਸ ਔਰਤ ਨੂੰ, ਮੈਂ ਐਸੀਆਂ ਔਰਤਾਂ ਵੇਖੀਆਂ ਨੇ ਜਿਨ੍ਹਾਂ ਨੂੰ ਦੁਨੀਆ ਜਹਾਨ ਦੀ ਹਰ ਸਹੂਲਤ ਬੰਦਾ ਦਿੰਦਾ ਲੇਕਿਨ ਉਹ ਬਦਤਮੀਜ਼ੀ ਕਰਦੀਆਂ। ਹਾਂਜੀ ਇਹ ਗੱਲ ਨਹੀਂ। ਮੈਂ ਐਸੀਆਂ ਵੀ ਔਰਤਾਂ ਵੇਖੀਆਂ ਨੇ ਜਿਹੜੀਆਂ 30 ਸਾਲ ਬੰਦਾ ਕਮਾਈ ਨਹੀਂ ਕਰਦਾ ਔਰ ਉਹ ਅੱਖ ਨਹੀਂ ਅੱਗੋਂ ਚੁੱਕਦੀਆਂ। ਸਬਰ, ਐਸੀਆਂ ਸਾਬਰਾਂ। ਇਹ ਪੁੱਛ ਲਓ ਭਾਵੇਂ ਉਸਤਾਦ ਜੀ ਇਹਦੇ ਕੋਲ ਪੁੱਛ ਲਓ, 30 ਸਾਲ ਹੋ ਗਏ ਏਦਾਂ ਹੀ ਆ। ਉਹ ਕੋ ਅੱਖ ਨਹੀਂ ਚੁੱਕਦੀ, ਉਹ ਸਿਰਫ ਥੱਲੇ ਜੁੱਤੀ ਚੁੱਕਦੀ। ਅੱਖ ਥੱਲੇ ਕਰਕੇ ਉੱਤੋਂ ਭਿਰਖਿਆ। ਸਾਜੀ ਬੁੜੀਆਂ ਆਉਣੀ ਇਦਾਂ ਦੀਆਂ ਨਹੀਂ ਆ। ਮੈਂ ਇੱਕ ਗੁੰਗੀ ਬੁੱਢੀ ਲੜਦਿਆਂ ਵੇਖੀ ਆਪਣੇ ਬੰਦੇ ਨਾਲ। ਗੂੰਗੀ? ਹਾਂਜੀ। ਆਹੋ ਤੇ ਉਹ ਤੇ ਕੋਈ ਵੇਖੀ ਆ ਉਸਤਾਦ ਜੀ, ਮੈਂ ਗੂੰਗੀ ਔਰਤ ਬੋਲਦੀ ਵੇਖੀ ਹੈ। ਗੂੰਗੀ ਔਰਤ ਬੋਲਦੀ? ਹਾਂਜੀ। ਕਿੱਦਾਂ, ਕੀ ਬੋਲਦੀ? ਵਾਹ 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 ਵਾਹ। ਜੀ ਇਹਨਾਂ ਦੀ ਇੱਕ ਰਾਗੀ ਵੱਧ ਹੁੰਦੀ ਜੀ। ਇਹਨਾਂ ਦੀ ਹਾਂਜੀ ਉਸਤਾਦ ਜੀ, ਮਤਲਬ ਇਹ ਉਸਤਾਦ ਜੀ ਉਹ ਯਾਰ ਰਾਗ ਵਾਲੀ ਗੱਲ ਐ। ਅੱਛਾ, ਉਹ ਭਾਵੇਂ ਅੱਗੋਂ ਹੈ ਕਰ ਰਹੀਆਂ ਹੁੰਦੀਆਂ ਲੇਕਿਨ ਦਿਮਾਗ 'ਚ ਤੇ ਉਹਨਾਂ ਦੇ ਗੱਲ ਚੱਲ ਰਹੀ ਹੁੰਦੀ ਨਾ, ਕੀ ਕਹਿ ਰਹੀਆਂ ਨੇ। ਪਰ ਮੈਨੂੰ ਲੱਗਦਾ ਵਾ ਕਿ ਜਿੰਨੀਆਂ ਔਰਤਾਂ ਹੁੰਦੀਆਂ ਨਾ ਉਹਨਾਂ ਦਾ ਇੱਕ ਜੈਸਾ ਦਿਮਾਗ ਹੁੰਦਾ। ਨਹੀਂ ਨਹੀਂ, ਇਦਾਂ ਨਹੀਂ ਹੁੰਦਾ। ਨਹੀਂ ਦਿਮਾਗ ਉਸਤਾਦ ਜੀ ਇੱਕ ਹੀ ਹੁੰਦਾ, ਸੋਚ ਡਿਫਰੈਂਟ। ਸੋ ਡਿਫਰੈਂਟ ਹੁੰਦੀ ਹੈ। ਸੋਚ ਹੀ ਡਿਫਰੈਂਟ। ਉਹੀ ਗੱਲ ਕਰ ਰਹੇ ਆ ਨਾ। ਹੋਰ ਦਿਮਾਗ ਇੰਜ ਹੋਵੇ ਕਿਸੇ ਦਾ, ਕਿਸੇ ਨੇ ਐਸਰੋ ਕੋ ਬੈਠਾ ਬੈਠਾ। ਇਹ ਤਾਂ ਨਹੀਂ ਗੱਲ ਵੀ ਕਿਸੇ ਦਾ ਦਿਮਾਗ ਇੱਥੇ ਲਮਕਦਾ ਹੋਵੇ। ਦਿਮਾਗ ਹੋਈ ਆ ਅੰਦਰ, ਸੋਚ ਨੂੰ ਹੀ ਦਿਮਾਗ ਕਹਿੰਦੇ ਨਾ। ਉਹ 'ਚ ਬਾਹਰ ਇਹ ਕੋਈ ਚੱਕਰ ਨਹੀਂ ਗਾ ਭੈਣ। ਬਹੁਤ ਸਾਰੀਆਂ ਐਸੀਆਂ ਨੇ ਜਿਹੜੀਆਂ ਸਮਝ ਜਾਂਦੀਆਂ ਨੇ ਗੱਲ ਨੂੰ ਐਸਾ ਐਸਾ। ਬਹੁਤ ਸਾਰੀਆਂ ਐਸੀਆਂ ਨੇ ਜਿਹੜੀਆਂ 50 ਸਾਲ ਨਹੀਂ ਸਮਝਦੀਆਂ। ਠੀਕ ਹੈ ਉਸਤਾਦ ਜੀ ਅੱਜ ਕੱਲ ਬੇੜਾ ਗਰਕ ਕੀਤਾ ਉਸਤਾਦ ਜੀ ਮੋਬਾਈਲਾਂ ਨੇ। ਲੈ ਬਸ ਸਹੀ। ਅੱਜ ਕੱਲ ਬੇੜਾ ਗਰਕ ਕੀਤਾ ਮੋਬਾਈਲਾਂ ਨੇ। ਤਲਾਕਾਂ ਦੀ ਰੇਸ਼ੋ ਇੰਨੀ ਜ਼ਿਆਦਾ ਹੋਈ ਆ। ਸਿਰਫ ਅੱਛਾ ਅੱਜ ਕੱਲ ਅੱਲਾ ਮਾਫੀ ਦੇਵੇ, ਅੱਲਾ ਮਾਫੀ ਦੇਵੇ। ਤੁਸੀਂ ਇੱਕ ਦੌਰ 'ਚ ਰਿਸ਼ਤਾ ਕਰਦੇ ਸੀ ਨਾ, ਮੁੰਡਾ ਕੰਮ ਤੇ ਨਹੀਂ ਕਰਦਾ, ਮੁੰਡਾ ਫਲਾਂ ਤੇ ਨਹੀਂ, ਮੁੰਡਾ ਕੋਈ ਨਸ਼ਾ ਤੇ ਨਹੀਂ ਕਰਦਾ, ਮੁੰਡਾ ਵਾਰਾ ਤੇ ਨਹੀਂ, ਤੁਸੀਂ ਇਹ ਦੇਖਦੇ ਸੀ। ਇਸ ਤੋਂ ਇਲਾਵਾ ਤੁਹਾਨੂੰ ਅੱਜ ਕੱਲ ਕੁੜੀ ਵਾਲਿਓ ਤੇ ਮੁੰਡੇ ਵਾਲਿਓ ਵਿੱਚ ਇੱਕ ਅੰਦਰ ਜਿਹੜੀ ਗੱਲ ਹੁੰਦੀ ਨਾ, ਉਹ ਇਹ ਹੁੰਦੀ ਆ ਕਿ ਕਿਤੇ ਬਾਹਰ ਤੇ ਨਹੀਂ ਉਹਦਾ ਕੋਈ ਅਫੇਅਰ ਤਾਂ ਨਹੀਂ ਕਿਤੇ। ਖੁਦਾ ਦੀ ਕਸਮ ਹੈ, ਮੈਂ ਜੈਨੂਇਨ ਗੱਲ ਕਰ ਰਿਹਾ। ਬਿਲਕੁਲ। ਔਰ ਬਹੁਤ ਸਾਰੀ ਤਲਾਕਾਂ ਦੀ ਜਿਹੜੀ ਵਜੂਹਾਤ ਨਾ ਉਹ ਇਹ ਆ ਜਿਹੜੀ ਅੱਟੀ ਸੱਟੀ ਲੱਗੀ ਹੁੰਦੀ। ਅੱਜ ਕੱਲ ਭਾਵੇਂ ਤੁਸੀਂ ਹੁਣ ਰਿਸ਼ਤਾ ਦੇਖਣ ਗਏ ਹੋ, ਤੁਹਾਨੂੰ ਕੀ ਪਤਾ ਮੋਬਾਈਲ ਬੱਚੀ ਦੇ ਕੋਲ ਆ। ਸਹੀ ਹੈ, ਠੀਕ ਹੈ ਨਾ। ਬਿਲਕੁਲ ਵੀ ਤੁਸੀਂ ਆਪਣੇ ਲੋਕ ਗਏ ਆ, ਬੱਚੀ ਉਸ ਟਾਈਮ ਬਿਲਕੁਲ ਸਹੀ ਠੀਕ ਹੋ ਕੇ ਸਾਰਾ, ਤੁਸੀਂ ਜਾਣਾ ਉਹਨੇ ਅੰਦਰ ਬੀਗੋ ਤੇ ਲਾਈਵ ਚਲੀ ਜਾਣਾ। ਕੀ ਕਰ ਲੋਗੇ? ऐसा ही बिल्कुल ऐसा ही है। ठीक है ना। मैंने लगा उन्होंने जाके ना आज मुझे देखने आए थे। हाँ सेंडिंग प्लीज कुछ बड़ा मारो, कुछ बड़ा मारो। समझ आ रही गल? हाँ देखिया नहीं बीगो ते कुछ बड़ा मारो। ਮੈਨੂੰ ਲੱਗਦਾ ਭਾਵੇਂ ਨਾ ਕਿ ਮੁਆਸ਼ਰੇ 'ਚ ਨਾ ਜਦੋਂ ਤੁਸੀਂ ਕਿਸੇ ਨੂੰ ਸ਼ਰਤ ਦਿੰਦੇ ਨਾ ਤੇ ਲੜਾਈ ਫੇਰ ਹੁੰਦੀ ਭਾਵੇਂ। ਲੇਕਿਨ ਮੈਨੂੰ ਲੱਗਦਾ ਕਿ ਤੈਨੂੰ ਨਹੀਂ ਸੀ ਬੋਲਣਾ ਚਾਹੀਦਾ, ਤੂੰ ਚੁੱਪ ਹੀ ਰਹਿੰਦਾ। ਲੇਕਿਨ ਮੈਨੂੰ ਲੱਗਦਾ ਹੈ, ਚਲੋ ਤੈਨੂੰ ਲੱਗਦਾ ਤੇ ਤੂੰ ਪਿੱਛੇ ਪਾਊਡਰ ਲਾ ਕੇ ਰੂਹ ਰੱਖ ਲਾ ਥੋੜੀ। ਆ ਹੁੰਦਾ ਨਾ ਪਾਊਡਰ ਲਾ ਕੇ ਰੂਹ ਹੀ ਰੱਖ ਲਾ ਥੋੜੀ ਜੀ, ਰੂਹ ਰੱਖ ਲਾ, ਲੱਗਣੋਂ ਹਟ ਜਾਏਗਾ। ਨਹੀਂ ਤਾਂ ਜੋ ਤੈਨੂੰ ਲੱਗਦਾ ਉਹ ਇੱਕ ਨੰਬਰ ਵੱਡਾ ਲੈ ਲਿਆ ਕਰ। ਆਪਣੀਆਂ ਬਾਹਾਂ ਤੇ ਦੰਦੀਆਂ ਵੱਟਣ ਦੇ। ਕਿਉਂ? ਮੈਂ ਕਿਹਾ ਇਹ ਕੀ? ਉਹ ਕਹਿੰਦਾ ਮੈਨੂੰ ਡਾਕਟਰ ਨੇ ਕੁੱਤੇ ਦਾ ਗੋਸ਼ਤ। ਇਹਦੇ ਕੰਨ ਇੰਨੇ ਚੌਂਦੇ ਸੀ, ਇੰਨੇ ਚੌਂਦੇ, ਜਦੋਂ ਰਾਤ ਨੂੰ ਸੌਂਦਾ ਸੀ ਇੱਕ ਸਾਈਡ ਦੀ ਸ਼ੇਵ ਨਰਮ ਹੋ ਜਾਂਦੀ ਸੀ। ਨਹੀਂ ਇੱਕੋ ਸਾਈਡ ਦੀ ਸ਼ੇਪ ਕਰਦਾ ਸੀ। ਅੱਛਾ ਹੁਣ ਤੁਹਾਡਾ ਰੌਲਾ ਮੁੱਕਾ ਕਿ ਨਹੀਂ? ਉਸਤਾਦ ਜੀ ਰੌਲਾ ਕਿੱਦਾਂ ਮੁੱਕਦੇ, ਤੁਸੀਂ ਆਪਣੇ ਫਲਸਫੇ ਹਟੋ ਤੇ ਬਾਜੀ ਮੇਰੀ ਗੱਲ ਸੁਣ। ਇਹਨਾਂ ਆ ਸਾਰਿਆਂ ਦੇ ਵਿੱਚੋਂ ਜਿਹੜੀ ਫਰੀਦ ਦੀ ਬੇਗਮ ਦੇਖ ਰਹੀ ਨਾ ਸ਼ੋ, ਦੇਖਦੀ ਹੁੰਦੀ ਸ਼ੋ? ਹਾਂਜੀ ਸਰ। ਜਿਹੜੀ ਮੇਰੀ ਭੈਣ ਸ਼ੋ ਦੇਖ ਰਹੀ ਨਾ, ਤੇਰੀ ਮਿਹਰਬਾਨੀ ਆ, ਇਹ ਬੋਲਿਆ ਨਾ ਕਰ। ਮਰਦ ਦੀ ਇੱਕ ਖਸਲਤ ਆ, ਉਹ ਨਹੀਂ ਬਰਦਾਸ਼ਤ ਕਰਦਾ। ਗਲਤ ਵੀ ਹੋਵੇ, ਝੂਠਾ ਵੀ ਹੋਵੇ, ਨਖੱਟੂ ਵੀ ਹੋਵੇ, ਉਹਦੀ ਜੈਨੇਟਿਕਲੀ ਸਿੱਧਾ ਹੁੰਦੀ ਸਰ। ਹਾਂ ਉਹਦੀ ਅੰਦਰ ਇੱਕ ਬਸ ਗੁਬਲੂ ਕਲੋਜ਼ ਦੇ ਵਿੱਚ ਪ੍ਰਰਾ ਬਨੁਕਸਰ ਆ ਹੁੰਦਾ। ਉਹਦੇ ਨਾ ਜਿਹਨੂੰ ਉਹਨੂੰ ਚਪਾਕਲ ਬੋਲਾ ਹੁੰਦਾ। ਬਾਈ ਬੋਰਨ ਦੇ ਵਿੱਚ
ਉਹਦੇ ਚ ਜੰਪੈਟ ਹੁੰਦੇ ਨੇ, ਉਹਦੀ ਨੇਚਰ ਜਿਹੜੀ ਨਾ, ਜਿਹੜੀ ਪੈਦਾਇਸ਼ੀ ਉਹਦੇ ਅੰਦਰ ਛਪੱਕਾ ਹੁੰਦੇ ਨੇ, ਫਿਟਿੰਗ ਹੋਈ ਨਾ ਉਹਦੇ ਅੰਦਰ, ਫਿਟਿੰਗ ਜ਼ਬਲੂਸ ਹੁੰਦੇ ਨੇ ਉਹਦੇ ਵਿੱਚ, ਉਹਦੀ ਮੋਨੋਚਰਾਈਜੇਸ਼ਨ ਜਿਹੜੀ ਉਹਦੀ ਆ, ਉਹਦੀ ਮੈਨੂਫੈਕਚਰਿੰਗ ਜਿਹੜੀ ਹੋਈ ਆ, ਉਹਦੇ ਵਿੱਚ ਇੱਕ ਖਸਲਤ ਆ ਕਿ ਭੈਣ ਉਹ ਨਹੀਂ ਬਰਦਾਸ਼ਤ ਕਰਦਾ ਕਿ ਮੈਂ ਬੋਲਾਂ ਦੇ ਅੱਗੋਂ ਬੁੱਢੀ ਮੇਰਾ ਮੁਕਾਬਲਾ ਕਰੇ, ਉਹ ਨਹੀਂ ਬਰਦਾਸ਼ਤ ਕਰਦਾ। ਉਹ ਇਹਨੂੰ ਜਿਹੜੀ ਔਰਤ ਇਹਨੂੰ ਸਮਝ ਹੈਗੀ ਨਾ, ਹਾਂ ਉਸ ਟਾਈਮ ਉਹ ਨਹੀਂ ਬਰਦਾਸ਼ਤ ਕਰਦਾ। ਉਹੀ ਮੈਂ ਕਿਹਾ 5-7-10 ਮਿੰਟ, ਉਸ ਤੋਂ ਬਾਅਦ ਉਹਨੂੰ ਜਿੱਦਾਂ ਮਰਜ਼ੀ ਜੋ ਮਰਜ਼ੀ ਘੁਆ ਲਓ, ਰਾਜ ਕਰੋ ਉਹਦੇ ਉੱਤੇ। ਨੁਸਖਾ ਕਰਕੇ ਤੇ ਦੇਖੋ ਉਸਤਾਦ ਜੀ। ਲੇਕਿਨ ਹਨਾ ਘੂਰੀ ਕਾਫੀ ਉਸਤਾਦ ਜੀ, ਘੂਰੀ ਹਾਂਜੀ ਜਿਹੜੀ ਅੱਖ ਦੀ ਘੂਰੀ, ਵਾਹ ਤੂੰ ਉਸਤਾਦ ਜੀ ਮੈਂ ਸਮਝਦਾ ਉਹਦੀ ਅੱਖ ਦੀ ਘੂਰੀ। ਤਾਈ ਸਾਡੀ ਕਦੇ ਲੜਾਈ ਨਹੀਂ ਹੋਈ, ਯਕੀਨ ਕਰੋ। ਮੈਂ ਅੱਧਾ ਪੌਣਾ ਘੰਟਾ ਮੈਂ ਸਬਰ ਕੀਤਾ, ਬੋਲਦੀ ਹੈ ਜੋ ਮਰਜ਼ੀ। ਉਸਤਾਦ ਜੀ ਮੈਂ ਨਾ ਉਹਦੀ ਹਰ ਫਰਮਾਇਸ਼ ਹੱਲ ਕਰਨੀ ਮੇਰੀ ਹਰ ਜ਼ਿੰਮੇਵਾਰੀ, ਮੇਰੀ ਵਾਈਫ ਹੈ ਮੇਰੀ ਬਿਲਕੁਲ ਜ਼ਿੰਦਗੀ ਦਾ ਹਿੱਸਾ। ਉਹਨੇ ਕੱਲ ਹੀ ਫਰਮਾਇਸ਼ ਕੀਤੀ, ਮੈਨੂੰ ਕਹਿੰਦੀ ਇੱਕ ਆਈਫੋਨ ਤੇ ਨਾਲ ਪਾਈਆ ਪਕੌੜੇ। ਇੱਕ ਆਈਫੋਨ ਤੇ ਪਾਈਆ ਪਕੌੜੇ। ਉਸਤਾਦ ਜੀ ਜੋ ਉਹਨੇ ਕਹਿਣਾ ਆਈਫੋਨ ਦੇ ਉੱਤੇ ਰੱਖ ਕੇ। ਨਹੀਂ ਉਸਤਾਦ ਜੀ ਆਈਫੋਨ ਮੰਗਵਾ ਕੇ ਦਿੱਤਾ, ਆਈਫੋਨ 14 Pro ਐਡਵਾਂਸ ਮੰਗਾ ਲਿਆ, ਕੋ ਵਾਕਫ ਹੋਣਾ ਉੱਥੇ। ਉਹਨੇ ਕਹਿਣਾ ਇੱਕ ਤੇ ਭੇਜਣਾ, ਬਾਕੀ 2 ਮਹੀਨੇ ਬਾਅਦ ਲਾਂਚ ਕਰ ਦੇਣਾ। 40 Pro 13 Pro Max ਨਹੀਂ ਉਸਤਾਦ ਜੀ ਗਲੈਸਕੀ ਸੀ। ਗਲੈਕਸੀ ਉਸਤਾਦ ਜੀ ਤੁਸੀਂ ਵੀ ਗੱਲ ਗਲੈਸਕੀ ਮੈਂ ਕੈਸੀ ਪੈਂਟ ਪਾਈ ਆ ਤੁਸੀਂ। ਗਲੈਕਸੀ ਉਹ ਜਿਹੜਾ ਆਈਫੋਨ ਨਾਲ ਪਕੌੜੇ ਸਨ ਨਾ, ਉਹ 13 ਪਕੌੜੋ ਸੀ। ਹਾਂ ਫੈਸਲ ਭਾਈ ਲੈ ਗਏ ਆਪਣੀ ਆਈਫੋਨ ਘਰ ਬੁੱਢੀ ਆਸਤੇ ਲੈ ਗਏ, ਉਹ ਰਸਤੇ 'ਚ ਹੀ ਗਵਾਚ ਗਿਆ ਤੇ ਜਾ ਕੇ ਕਹਿੰਦੇ ਉਹ ਗਈ ਫੋਨ ਹੋ ਗਿਆ। ਆਈਫੋਨ ਨਹੀਂ, ਉਹ ਗਈ ਫੋਨ ਹੋ ਗਿਆ। ਉਸਤਾਦ ਜੀ ਪੈਂਟ ਕਿੱਥੋਂ ਲਈ ਮਾਸ਼ਾਅੱਲਾ ਤੁਸੀਂ? ਇਹ ਸਹੀ ਬੜੇ ਪਿਆਰੇ ਲੱਗ ਰਹੇ ਹੋ। ਸ਼ਵਰਗਮ ਤੋਂ ਲਈ ਹੈ। मैं शो करके हूँ भाईजान। मैं वो जो शो नहीं है, मेरे बड़े अच्छे दोस्त हैं काशिफ महमूद साहब, अच्छा, जो आर्टिस्ट हैं, वो करते हैं तंजो मिजाज। उसमें आज मैं एज ए गेस्ट गया था। ਤੁਸੀਂ ਗੈਸਟ ਗਏ ਸੀ? मैं गेस्ट गया था शो भी अच्छा आप है, लोगों की दुआओं से। शो बड़ा अच्छा है और माशाल्लाह आज तो गेस्ट ज्यादा है। हाँ गेस्ट था मैं, गेस्ट है। हाँ ਗੈਸਟ ਆਫ ਫੇਲ। ਫੁੱਲੇ ਜੋ ਪੰਜਾਬ ਬਾਹਰ ਆਇਆ ਕੁੱਲੇ ਜੋ। ਲੋ ਜੀ ਨਾਜ਼ਰੀਨ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਕਸਮ ਵਾਲੀ ਗੱਲ ਆ, ਅੱਜ ਜਿਹੜੀਆਂ ਗੱਲਾਂ ਹੋਈਆਂ ਨੇ ਨਾ, ਇਹ ਸਾਰੀਆਂ ਫਿਲਮ ਦੀਆਂ ਹੀ ਹੋਈਆਂ ਨੇ। ਚੰਗੀਆਂ ਮਾੜੀਆਂ ਅੱਛੀਆਂ ਬੁਰੀਆਂ, ਸਾਨੂੰ ਮਾਫ ਕਰ ਦੇਣਾ ਕੋਈ ਗੱਲ ਬੁਰੀ ਲੱਗੀ ਹੋਵੇ। ਤੇ ਦੂਸਰੀ ਗੱਲ ਹੈ ਕਿ ਅਸੀਂ ਅੱਜ ਸ਼ੋਅ ਇਹ ਕਰਨਾ ਸੀ ਕਿ ਫਰੀਦ ਨੂੰ ਥੋੜਾ ਜਿਹਾ ਪੱਥਰੀ ਦਾ ਮਸਲਾ ਹੋਇਆ, ਠੀਕ ਆ ਜਾ, ਇਹਦੇ ਪੱਥਰੀ ਗੁਰਦੇ ਚ ਹੁੰਦੀ ਪੱਥਰੀ ਦਾ ਮਸਲਾ। ਅਸੀਂ ਕਹਿੰਦੇ ਚਲੋ ਅੱਜ ਇਹਦੀ ਪੱਥਰੀ ਦਾ ਕੋਈ ਜ਼ਿਕਰ ਥੋੜਾ ਬਹੁਤ ਕਰਾਂਗੇ, ਕੁਝ ਇਹਨੂੰ ਇਲਾਜ ਦੱਸਾਂਗੇ, ਕੋਈ ਨੂੰ ਪੁੱਛਾਂਗੇ ਕੀ ਮਸਲਾ ਬਣਿਆ, ਠੀਕ ਹੈ ਜੀ। ਉਹ ਹੁਣ ਕੱਲ ਕਰਾਂਗੇ। ਤੇ ਆਪਣਾ ਬਹੁਤ ਖਿਆਲ ਰੱਖਣਾ। ਲਵ ਯੂ, ਥੈਂਕ ਯੂ, ਆਈ ਲਵ ਯੂ। ਐਦਰਾ ਮੈਂ 2 ਗਾਣੇ ਵਜਾਉਣੇ ਆ, ਤੁਸੀਂ ਥੱਲੇ ਲਿਖਣਾ ਦੋਵੇਂ ਗਾਣੇ ਕਿਹੜੇ ਨੇ। ਮੁੰਡੇ ਨੇ ਵਿਆਹਣ ਆਉਣਾ, ਉਹਦਾ ਸਾਲਾ ਕੌਣ ਤੇ ਮੇਰਾ ਸਾਲਾ ਕੌਣ? ਕੀ ਕਰਾਂ ਮੈਂ? ਇਹ ਵੀ ਪਰ ਬਗੈਰਤੀ ਹੈ ਵੀ।
ਬਹੁਤ ਜ਼ਿਆਦਾ ਬਗੈਰਤੀ ਕਿ ਉਹਨੂੰ ਤੁਸੀਂ ਦੱਸ ਨਾ, ਉਹਨੂੰ ਸਿੱਧਾ ਕਹਿ, ਡਾਇਰੈਕਟ ਕਹਿ ਯਾਰ ਇਹ ਨਾ ਕਰ। ਤੂੰ ਪਾਗਲ ਹੈ, ਪੁਲਿਸ ਦੇ ਅੱਗੇ ਤੇਰਾ ਕੀ ਮੂੰਹ ਰਹੇਗਾ? ਓਏ ਹੋਏ। ਯਾਰ ਮੈਨੂੰ ਲੱਗਦਾ ਕਿ ਮੁਆਸ਼ਰੇ ਦੇ ਵਿੱਚ ਜਦੋਂ ਅਸੀਂ ਕਿਸੇ ਧੀ ਭੈਣ ਨੂੰ ਛੱਡ ਦਿੰਦੇ ਨਾ, ਲੇਕਿਨ ਮੈਨੂੰ ਲੱਗਦਾ ਕਿ ਤੈਨੂੰ ਇਹ ਬੋਲਣਾ ਨਹੀਂ ਸੀ ਚਾਹੀਦਾ ਜਦੋਂ ਅਸੀਂ ਗੱਲ ਕਰ ਰਹੇ ਹਾਂ। ਕੱਲ ਮੈਨੂੰ ਫਰਮਾਇਸ਼ ਕੀਤੀ, ਕਹਿੰਦੀ ਇੱਕ ਆਈਫੋਨ ਦੇ ਨਾਲ ਪਾਈਆ ਪਕੌੜੇ।